नहीं मझां कटियां हुई तो है उम्र हियाज सुआ आम है भाई। हाँ पर इन्नियां कटियां नहीं नहीं हर जगह ते चले जाओ तो 4-5 मझार डेरे ते सूइयां ने। हुण मैं तुहाडे नाल बयाना करना बयाना हुंदा असूल ठीक है ना। ए हुण पकड़ो मैं तुहाडी नहीं मोड़नी तुसां मेरी नहीं मोड़नी। हाँ दसो तुसी फड़ो ते सही मैं फड़ लेना। फड़ो जी फड़ो। ਕਣਕ ਮਾਦੀ ਸੰਘਣੀ ਡਾਂਗੋ ਡਾਂਗ ਖਵਾ ਡੰਗ ਡੰਗ ਪਾ ਤੇ ਮਕਈ ਦੇ ਵਿੱਚੋਂ ਖੇਸ ਦੀ ਬੁਕਲ ਮਾਰ ਕੇ ਲੰਘ ਜਾ। ਹੋਰ ਪੰਜਾਬੀ ਦਾ ਤੈਨੂੰ ਸ਼ੇਰ ਸੁਣਾ। ਹਾਂ ਅਸਲਾਮ ਵਾਲੇਕੁਮ ਜੀ। ਸਿਆਣੇ ਕਹਿੰਦੇ ਆ ਵੀ ਸੋਨਾ ਘਸ ਕੇ ਤੇ ਬੰਦਾ ਵਸ ਕੇ ਤੇ ਫਿਰ ਪਤਾ ਲੱਗਦਾ ਬਈ ਜਦੋਂ ਬੰਦਾ ਦੁਨੀਆਦਾਰੀ 'ਚ ਪੈਂਦਾ ਬੱਚੇ ਪਾਲਦਾ ਵਿਆਹ ਸ਼ਾਦੀ ਕਰਾਂਦਾ ਕਿਸੇ ਪਾਸੇ ਲੱਗਦਾ ਨਾ ਫਿਰ ਜਾ ਕੇ ਪਤਾ ਲੱਗਦਾ ਵੀ ਕੀ ਖਟਿਆ ਤੇ ਕੀ ਪਾਇਆ। ਸਾਡੇ ਪਿੰਡਾਂ 'ਚ ਕਿਸਾਨ ਜਿਹੜੇ ਉਹਨਾਂ ਨੇ ਨਿੱਕੇ ਨਿੱਕੇ ਆਪਦੇ ਬਣਾ ਕੇ ਨਾ ਰੋਜ਼ਗਾਰ ਤੇ ਵੱਡੇ ਵੱਡੇ ਕੰਮ ਕੀਤੇ। ਇਦਾਂ ਦੇ ਕਾਮਯਾਬ ਬੰਦਿਆਂ ਨਾਲ ਇਦਾਂ ਦੇ ਬਖਤਾਂ ਵਾਲਿਆਂ ਨਾਲ ਜਿਹੜੇ ਰਿਜ਼ਕੇ ਹਲਾਲ ਨਾਲ ਆਪਣੇ ਬੱਚੇ ਪਾਲੇ ਤੇ ਅੱਜ ਬੱਚੇ ਵੀ ਅੱਲਾ ਨੇ ਸੈੱਟ ਕਰਤੇ। ਇਦਾਂ ਦੇ ਬੰਦਿਆਂ ਨੂੰ ਮੈਂ ਤੁਹਾਨੂੰ ਮਿਲਾਨਾ। ਤੁਸੀਂ ਇਹ ਮੇਰੇ ਮਗਰ ਦੇਖ ਰਹੇ ਆ ਪਾਲਕ ਖਲੋਤੀ ਹੈ। ਪਾਲਕ ਦੇ ਵਿੱਚ ਧਨੀਆ ਇਹ ਅਗੇਤਾ ਹਾਂਜੀ ਅੱਗੇ ਮੂਲੀਆਂ ਅੱਗੇ ਮੂਲੀਆਂ ਖਲੋਤੀਆਂ। ਇਹ ਅਗੇਤੀ ਸਬਜ਼ੀ ਆ। ਜਿਹੜੀਆਂ ਸ਼ੈਵਾਂ ਹੁਣ ਬੰਦੇ ਖੇਤਾਂ 'ਚ ਲਾ ਰਹੇ ਆ ਉਹ ਚਾਚੇ ਸਲਾਮਦੀਨ ਇਸ ਟਾਈਮ ਵੇਚ ਰਿਹਾ। ਅੱਲਾ ਦੀ ਜ਼ਾਤ ਇਹਦੇ ਰਿਜ਼ਕ 'ਚ ਬਰਕਤ ਦੇਵੇ। ਹੁਣ ਇਹ ਧਨੀਆ ਬਣ ਰਿਹਾ ਗੰਢੋਰੀਆਂ ਨਿੱਕੀਆਂ ਨਿੱਕੀਆਂ। ਚਾਚਾ ਕੀ ਹਾਲ ਚਾਲ? ਠੀਕ ਤੂੰ ਆਪਦਾ ਕੰਮ ਵੀ ਕਰੀ ਜਾਈਂ ਨਾਲੇ ਗੱਲਾਂ ਕਰੀ ਜਾਵਾਂ। ਹਾਂਜੀ ਕਰੀ ਜਾ ਕਰੋ। ਚਾਚਾ ਤੈਨੂੰ ਕਿੰਨੀ ਦੇਰ ਹੋ ਗਈ ਆ ਸਬਜ਼ੀ ਦਾ ਕੰਮ ਇਹ ਕਰ? ਮੈਨੂੰ ਹੋ ਗਏ 6-7 ਸਾਲ ਹੋ ਗਏ। 6-7 ਸਾਲ? ਅਸੀਂ ਤਾਂ ਤੈਨੂੰ ਬਹੁਤੀ ਦੇਰ ਦਾ ਦੇਖ ਰਹੇ ਹਾਂ। ਨਹੀਂ ਜ਼ਿਆਦਾ ਤਾਂ ਫਿਰ ਇਹ ਵੱਡਾ ਸ਼ੁਰੂ ਕੰਮ ਹੁਣ ਹੀ ਕਰਿਆ ਨਾ। ਅੱਗੇ ਤਾਂ ਥੋੜਾ ਸੀ ਖਾਣ ਪੀਣ ਜੋਗਾ ਲਾਉਂਦੇ ਹੁਣ ਮੰਡੀ ਤੇ ਜਾਂਦੇ। ਅੱਛਾ ਤੇ ਇਹ ਧਨੀਆ ਹੁਣ ਗੇਤਰਾ? ਨਹੀਂ ਇਹ ਗੇਤਰਾ ਨਹੀਂ ਇਹ ਹੈਗਾ ਮੌਸਮੀ ਹੈ ਥੋੜਾ ਗੇਤਰਾ। ਹੁਣ ਜਿਹੜਾ ਆਣਾ ਉਹਦਾ ਰੇਟ ਘਟ ਜਾਣਾ। ਹੁਣ ਦਾ ਰੇਟ ਹੈਗਾ ਇਹ ਹੁਣ ਆ ਜਿਹੜੀ ਇਹ ਗੁੱਟੀ ਹੈ ਜਾਂਦੀ ਆ 3 ਗੁੱਟੀਆਂ 100 ਦੀਆਂ। ਅੱਛਾ ਆ ਜਿਹੜੀ ਗੁੱਟੀ ਬਣ ਰਿਹਾ ਇਹ 3 ਜਾਣੀਆਂ 100 ਦੀਆਂ। ਕੱਲ 300 ਦੀਆਂ ਕੱਲ 100 ਦੀਆਂ ਗਈਆਂ। ਮਾਸ਼ਾਅੱਲਾ ਇਹ ਥੋੜਾ ਇਕੱਠਾ ਹੋ ਕੇ ਬਹੁਤਾ ਬਣਦਾ। ਹਾਂ ਤੇ ਕਿੰਨਾ ਕੁ ਤੁਸੀਂ ਲੈ ਕੇ ਜਾਂਦੇ? ਕੱਲ ਲੈ ਗਏ ਸੀ 12 ਢੇਰੀਆਂ। 12 ਢੇਰੀਆਂ ਨਹੀਂ ਉਹ 12 ਦੋਣਾ 24 12 ਤੀਆ 36 36 ਗੁੱਟੀਆਂ ਮੁੱਠ ਦੇ ਮੁੱਠੀਆਂ 36 ਮੁੱਠ ਯਾਨੀ ਅੱਛਾ 12 ਢੇਰੀਆਂ ਬਣੀਆਂ। 3 ਢੇਰੀਆਂ ਇੱਕ ਮੁੱਠ ਦੀਆਂ ਬਣਦੀਆਂ। ਅੱਛਾ ਬਾਬਾ ਉਹਨਾਂ ਕੁ ਲੈ ਕੇ ਜਾਣਾ ਵੀ ਜਿੰਨਾ ਕਿ ਚੱਲ ਜਾਏਗਾ? ਨਹੀਂ ਚੱਲ ਨਹੀਂ ਜਾਂਦੇ ਹੁਣ ਉਹਨਾਂ ਕੁ ਜਾਂਦੇ ਜਿੰਨਾ ਕੁ ਅਸੀਂ ਹੁਣ ਮੈਂ ਅਸਰ ਦੀ ਦਾਨ ਦਾ ਟਾਈਮ ਦਾ ਆਇਆ। ਅੱਛਾ ਤੇ ਵੱਢ ਰਿਹਾ ਜਿੰਨਾ ਕੁ ਵੱਢ ਹੋ ਜੇ। ਹੁਣ ਇਹ ਪਾਲਕ ਦੀਆਂ ਵੱਡੀਆਂ ਮੈਂ 36 ਗੁੱਟੀਆਂ ਪਾਲਕ ਦੀਆਂ ਪਾਲਕ ਦੀਆਂ ਉਹ 3 ਗੁੱਟੀਆਂ ਦੀ ਇੱਕ ਢੇਰੀ ਬਣਨੀ ਆ। ਉਹ ਗਈ ਆ 30 ਦੀ ਢੇਰੀ 3 ਗੁੱਟੀਆਂ ਦੀ। ਤਕਰੀਬਨ 1200 ਦੀ ਬਣ ਗਿਆ। 1200 ਦੀ ਯਾਨੀ ਤਰੀਕ ਲੱਗੀ ਕੱਲ। ਹਾਂ ਇਹ ਤਰੀਕ ਲੱਗਦੀ ਹੈ ਜੀ। ਹਾਂਜੀ 1000-1200 ਦੀ ਇੱਕ ਸ਼ਾਇਦ ਹੀ ਲੱਗ ਜਵੇ। ਜੇਬ 'ਚੋਂ ਪੈਸੇ ਨਹੀਂ ਮੁੱਕਦੇ। ਇਹ ਇਦਾਂ ਦਾ ਕੰਮ ਆ। ਤਾਂ ਹੀ ਤਾਂ ਮੈਂ ਕਹਿੰਦਾ ਹੁੰਦਾ ਜਿਹੜੇ ਕੰਮ ਆ ਜਿਹੜੀ ਸਬਜ਼ੀ ਆਪਣੀ ਇਹ ਹੁਣ ਸਾਰਾ ਸਿਆਲ ਚੱਲਣੀ ਆ। ਇਹ ਮਾਸ਼ਾਅੱਲਾ ਅੱਲਾ ਕਰੇ ਇਹ ਸਾਰਾ ਸਿਆਲ ਚੱਲਣੀ ਆ। ਇਹ ਅੱਛਾ ਇੱਕ ਦਿਨ ਨਹੀਂ ਹੁਣ ਇਹਨੂੰ ਗੋਡੀ ਕਰਕੇ ਬਸ ਦੁਬਾਰਾ ਖਾਦ ਪਾ ਦੇਣਾ। ਮੂਲੀ ਜਿਹੜੀ ਆ ਉਹ ਹੈਗੀ ਆ 40 ਦਿਨ ਦੀ ਫਸਲ। ਹਾਂ 40 ਦਿਨਾਂ ਚੋਂ ਤਿਆਰ ਹੋ ਕੇ ਪੱਟ ਕੇ ਹਾਂ ਗੰਦਮ ਲਾ ਦੇਣੀ ਉਹਦੇ। ਉਹ ਮੱਕੀ ਖੜੀ ਜਿਹੜੀ ਅੱਗੇ ਇਹ ਪਾਉਂਦੇ ਆ? ਹਾਂ ਕਮਾਦ ਦੇ ਪੱਤੇ। ਕਮਾਦ ਆਪਣਾ ਕਿ ਕਿਤੋਂ ਤੋੜੇ? ਨਹੀਂ ਅੱਛਾ ਅਨਵਰ ਤਾਂ ਰੋਦਾ। ਅੱਛਾ ਚਲੋ ਜਿੱਥੋਂ ਮਰਜ਼ੀ ਆਪਣਾ ਪਾਉਂਦੇ ਤੋੜੇ। ਥੋੜਾ ਜਿਹਾ ਕੰਮ ਹੁੰਦਾ। ਅੱਛਾ ਇਸ ਬੱਟ ਦੇ ਉੱਤੇ ਕੀ ਲੱਗਿਆ ਜਿਹੜੀ ਤੇ ਆਪਾਂ ਖਲੋਤੇ? ਇਹਦਾ ਛੋਟੇ ਫਿਰਦੇ ਤੇ ਆਲੂ ਲਾਇਆ ਹੋਇਆ। ਅੱਛਾ ਵਿਚਾਲੇ ਆਲੂ ਆ ਸੈਂਟਰ ਚ ਆਲੂ ਆ ਤੇ ਇਸ ਪਾਸੇ ਪਾਲਕ ਸੀ। ਇੱਕ ਪਾਸੇ ਪਾਲਕ ਇੱਕ ਪਾਸੇ ਧਨੀਆ। ਇਧਰੋਂ ਪਾਲਕ ਵੱਢੀ ਗਈ ਆ ਇਸ ਪਾਸੇ ਧਨੀਆ ਵਿਚਾਲੇ ਜਿੱਥੇ ਆਹ ਥਾਂ 2 ਫੁੱਟ ਜਗ੍ਹਾ ਇਹਦੇ ਚ ਆਲੂ ਲਾਇਆ। ਇਹ ਚ ਆਲੂ ਲਾਇਆ। ਆਲੂ ਹੁਣ ਇਹਨੇ ਜੰਮਣਾ ਹੁਣ 8 ਇੱਕ ਟਾਈਮ ਦੇ ਵਿੱਚ 3 ਫਸਲਾਂ ਲੈ ਰਿਹਾ ਬਾਬਾ ਸਲਾਮਦੀਨ। ਇਹ ਕਾਮਯਾਬੀ। ਹਾਂ ਮੂਲੀ ਜਿਹੜੀ ਆ ਉਹ ਪੱਟ ਕੇ ਮੁੜ ਕੇ ਗੰਦਮ ਆ ਜਾਣੀ। ਉਹ 40 ਦਿਨ ਤਿਆਰ ਹੋ ਜਾਂਦੀ ਹੈ। ਦੇਖਣ ਵਾਲਿਆਂ ਵਾਸਤੇ ਜੀ ਇਹ ਕੈਸੀ ਸੁਨੇਹਾ ਹੈ ਵੀ ਇੱਕ ਟਾਈਮ 'ਚ 3 ਫਸਲਾਂ। ਇਹ ਕਦੋਂ ਲਾਇਆ ਸੀ ਜੀ ਧਨੀਆ? ਧਨੀਆ ਲਾਇਆ ਨੂੰ ਹੋ ਗਿਆ ਕੋਈ ਤਕਰੀਬਨ 2 ਮਹੀਨੇ ਹੋ ਗਏ। ਉਦੋਂ ਹੀ ਪਾਲਕ ਲਾਈ ਸੀ? ਉਦੋਂ ਹੀ ਪਾਲਕ ਲਾਈ। ਆਲੂ ਹੁਣ ਲਾਏ ਆ। ਆਲੂ ਦਾ ਫਿਰ ਮੌਸਮ ਹੀ ਹੋਣਾ ਹੈ। ਹਾਂ ਆਲੂ ਹੁਣ ਲਾਏ। ਅੱਛਾ ਜਦ ਨੂੰ ਆਲੂ ਨਿਕਲਣਗੇ? ਆਲੂ ਹੁਣ ਕੋਈ ਟੈਨਸ਼ਨ। ਆਲੂ ਆਪਣੀ ਜਗ੍ਹਾ 'ਚ ਧਨੀਆ ਆਪਣੀ ਜਗ੍ਹਾ 'ਚ 2.5 ਫੁੱਟ ਦਾ ਸਿਆਲ ਹੈ ਬਣਾਇਆ ਹੈ। ਨਹੀਂ ਖਤਮ ਨਹੀਂ ਹੋਣੇ ਇਹ ਆਲੂ ਧਨੀਆ ਇਕੱਠੇ ਹੋ ਜਾਣੇ ਆ। ਇਹਨੂੰ ਆਪਣੀ ਗੁੰਜਾਇਸ਼ ਦਿੱਤੀ ਹੋਈ ਆ। ਗੁੰਜਾਇਸ਼ ਆ। ਇਹਨੂੰ 2.5 ਫੁੱਟ ਦਾ ਪੱਡਾ ਇਹ। ਆਲੂ ਨੇ ਆਪਣੀ ਜਗ੍ਹਾ ਲੈਣੀ ਆ ਪਾਲਕ ਨੇ ਆਪਣੀ ਲੈਣੀ ਆ ਧਨੀਆ ਨੇ ਆਪਣੀ ਲੈਣੀ। ਅੱਛਾ ਯਾਨੀ 2.5 ਫੁੱਟ ਦੇ ਪੜ ਜਿਵੇਂ ਆਪਣੀ ਮਿਰਚ ਲਾਉਂਦੇ ਆ। ਹਾਂ ਹਾਂ ਆਪਣੇ ਚੌਰੀ ਆਹੋ ਉਹ ਹਿਸਾਬ ਆ। ਲੈ ਤੂੰ ਆ ਕੇ ਲੱਗ ਤੇ 2 ਮਿੰਟ ਬਾਬੇ ਨੂੰ ਅਸੀਂ ਇਹਨੂੰ ਲੈ ਕੇ ਜਾਣਾ।
ਲਿਆਓ ਮੁੰਡਾ ਕਰਦਾ ਹੈ ਤਾਂ ਕੰਮ ਦਾ ਟਾਈਮ ਸਾਨੂੰ ਸਿਰਫ ਦਿਖਾ ਦੇ ਸਬਜੀ ਮੁੰਡਾ ਕਰਦਾ ਮੁੰਡੇ ਦਾ ਕਰ ਲੂ ਮੁੱਠੀ ਮਾੜਾ ਜ਼ਿਆਦਾ ਛੋਟੀ ਨਾ ਬਣਨੀ ਤੇ 4 ਢੇਰੀਆਂ ਉੱਥੇ ਪਈਆਂ ਤੇ ਕਿੰਨੀਆਂ ਹੋ ਗਈਆਂ 10 ਕਰ ਲਾ ਆ 10 ਕਰ ਲਾ ਆ ਜੀ ਜਿਹੜੀ ਜਿੱਦਾਂ ਆ ਇਧਰੋਂ ਤਾਂ ਵੱਡੀ ਗਈ ਨਾ ਆ ਪਾਲਕ ਖਲੋਤੀ ਆ ਇੱਧਰ ਪਾਲਕ ਆ ਦੇਖ ਕਿੱਡੀ ਸੋਹਣੀ ਪਾਲਕ ਆ ਤੇ ਇੱਧਰ ਧਨੀਆ ਖਲੋਤਾ ਵਿਚਾਲੇ ਆਪਣਾ ਆਲੂ ਆ ਹਾਂ ਆ ਕੰਮ ਬੜਾ ਪਸੰਦ ਆਇਆ ਮੇਰੇ ਵੀ 3 ਫਸਲਾਂ ਇੱਕ ਬੰਨੇ ਦੇ ਉੱਤੇ ਹੈ ਹਾਂ ਇੱਕ ਖੇਤ ਵਿੱਚ 3 ਫਸਲਾਂ ਉਹਦੇ ਚ ਸ਼ਲਜਮ ਆ ਉਹ ਦਿਖਾਓ ਜੀ ਤੇ ਮੂਲੀ ਆ ਅੱਛਾ ਮਾਸ਼ਾਅੱਲਾ ਆਪਣਾ ਗੋਂਗਲੂ ਤੇ ਮੁਲੀਆਂ ਇੱਕ ਖੇਤ ਜੀ ਇੱਕੋ ਖੇਤ ਚ ਉਹ ਵੀ ਇਸੇ ਹਿਸਾਬ ਦਾ ਲਾਇਆ ਹੈ ਨਾ ਉਹਦੇ 'ਚ ਵੀ ਆਲੂ ਹੈ ਨਹੀਂ ਉਹਦੇ ਚ ਆਲੂ ਨਹੀਂ ਉਹ ਜਲਦੀ ਖਤਮ ਹੋ ਜਾਣੀ ਨਾ ਉਹਦੇ ਗੰਦਮ ਲਾਵਾਂਗੇ ਅੱਛਾ ਅੱਛਾ ਮਕਈ ਦੇ ਨਾਲ ਅੱਛਾ ਉੱਥੇ ਕਣਕ ਲੱਗੂਗੀ ਠੀਕ ਇਹ 40 ਦਿਨ ਦੀ ਫਸਲ ਆ ਇਹਨੂੰ 2 ਮਹੀਨੇ ਹੋ ਗਏ ਠੀਕ ਆ ਤੇ ਹੁਣ ਤਿਆਰ ਆ ਇਹ ਆ ਦੇਖ ਨਾ 40 ਦਿਨ ਦੀ ਫਸਲ ਆ ਫਿਰ 2 ਮਹੀਨੇ ਕਿੱਦਾਂ ਹੋ ਗਏ ਥੋੜੀ ਲੇਟ ਆ ਤਿਆਰ ਹੋਣੇ ਬਾਅਦ 10 ਦਿਨ ਪੱਟਣੀ ਹੈ ਇਹ ਗੁਟਕਾ ਕੇ ਦੇਖ ਨਹੀਂ ਦੇਸੀ ਮੂਲੀ ਹੈ ਇਹ ਤਾਂ ਹਾਲੇ ਛੋਟੀ ਆ ਨਾ ਹਾਲੇ 10 ਦਿਨ ਨਹੀਂ ਪੱਟਣੀ ਹੈ ਇਸ ਤੋਂ ਮੋਟੀਆਂ ਵੀ ਖਲੋਤੀਆਂ ਆ ਮੋਟੀਆਂ ਉਹ ਖੜੀਆਂ ਨਾ ਉਹ ਹਲੇ ਹੁਣ ਪੱਟਣੀ ਨੇ ਹਲੇ 2-3-4 ਦਿਨ ਨਹੀਂ ਪੱਟਣੀ ਤੇ ਆਹ ਸ਼ਲਜਮਾ ਛੁਆਵੇ ਜਿਹੜਾ ਦੇ ਕੇ ਰਿਹਾ ਵਿੱਚ ਆਹ ਵੀ ਸ਼ਲਜਮਾ ਆ ਜੀ ਤੁਸੀਂ ਪੱਤਿਆਂ ਤੋਂ ਥੋੜਾ ਜਿਹਾ ਹਿਸਾਬ ਲਾ ਲਓ ਵੀ ਜਿਹੜੇ ਹੈ ਨਾ ਖੱਟੇ ਖੱਟੇ ਜਿਹੇ ਪੱਤੇ ਇਹ ਗੋਂਗਲੂ ਆ ਜਿਹੜੇ ਆਹ ਬਹੁਤੇ ਹਰੇ ਕਚੂਰ ਆਹ ਦੇਖ ਨਾ ਅੱਛੀ ਤਾਂ ਬੋਠਲ ਲਾਇਆ ਨਾ ਆ ਕੰਡਿਆਂ ਵਾਲੇ ਪੱਤੇ ਇਹ ਮੂਲੀਆਂ ਇੱਕ ਪਾਸੇ ਮੂਲੀਆਂ ਇੱਕ ਪਾਸੇ ਗੋਂਗਲੂ ਤੇ ਇਹ ਥੋੜਾ ਆਹ ਸ਼ਲਜਮਾ ਪੱਤਾ ਆਹ ਜਿਹੜਾ ਅੱਛਾ ਜਦ ਨੂੰ ਕਣਕ ਲਾਣੀ ਆ ਇਹ ਫਰਕ ਹੋ ਜਾਣੀ ਨਹੀਂ ਇਦਾਂ ਬੰਨਿਆਂ ਤੇ ਲਾਣੀ ਆ ਕਿ ਵਾਹ ਕੇ ਨਹੀਂ ਵਾਹ ਦੇਣੀ ਹੈ ਕਮਾ ਦਾ ਕਣ ਮਕਈ ਵੀ ਆਪਣੀ ਹੈ ਨਾ ਹੂੰ ਆ ਮਕਈ ਵੀ ਆਪਣੀ ਹੈ ਅੱਛਾ ਮੱਕੀ ਆਪਣੀ ਤੇ ਇਹ ਤਾਂ ਉਂਝ ਇੱਥੇ ਵੀ ਲੱਗ ਸਕਦੀ ਪਟੜੇ ਤੇ ਵੀ ਕਣਕ ਤਾਂ ਇਹ ਫਿਰ ਨਹੀਂ ਕੱਢਣੇ ਪਟਲੇ ਤੇ ਉਹ ਔਸਤ ਨਹੀਂ ਦਿੰਦੀ ਅੱਛਾ ਔਸਤ ਨਹੀਂ ਆਊਗੀ ਠੀਕ ਆ ਕਹਿੰਦੇ ਨਾ ਸਿਆਣੇ ਹਾਂ ਕਣਕ ਮਾਦੀ ਸੰਘਣੀ ਡਾਂਗੋ ਡਾਂਗ ਖਵਾ ਡੰਗ ਪਾ ਤੇ ਮਕਈ ਦੇ ਵਿੱਚੋਂ ਖੇਸ ਦੀ ਬੁਕਲ ਮਾਰ ਕੇ ਲੰਘ ਜਾ ਉਹ ਪੰਜਾਬੀ ਦਾ ਤੁਹਾਨੂੰ ਸ਼ੇਰ ਸੁਣਾ ਹਾਂ ਇਹ ਵੀ ਸਿਆਣਿਆਂ ਦਾ ਯਾਦ ਕਹਿਣਾ ਰੱਖੋ ਉਹ ਸ਼ਕਰਗੰਦੀ ਉਹ ਸ਼ਕਰਕੰਦੀ ਆ ਜਾਓ ਜੀ ਸ਼ਕਰਕੰਦੀ ਦੇਖੀਏ ਚੱਲ ਇੱਧਰ ਨੂੰ ਆ ਜਾ ਇੱਧਰ ਬਾਹਰ ਨੂੰ ਆ ਜਾ ਅੱਛਾ ਇਹ ਫਿਰ ਸ਼ਕਰਕੰਦੀ ਤੈਨੂੰ ਲਾਉਂਦੇ ਨੂੰ ਕਿੰਨਾ ਕੁ ਟਾਈਮ ਹੋ ਗਿਆ ਸ਼ਕਰਗੰਦੀ ਅੱਗੇ 1 ਸਾਲ ਲਾਈ ਸੀਗੀ ਹਾਂ ਹਾਂ ਤੇ ਇਹ ਅੱਜ ਪਹਿਲਾ ਸਾਲ ਆ ਹੁਣ ਇਹ ਤੇ ਹੁਣ ਇਹਦੀਆਂ ਸ਼ਕਰਗੰਦੀ ਹੁੰਦੀਆਂ 3 ਫਸਲਾਂ ਹਾਂ ਤੂੰ ਮੁਰੇ ਆ ਜਾ 3 ਫਸਲਾਂ ਹੁੰਦੀ ਸ਼ਕਰਗੰਦੀ ਹੁਣ ਵਿਸਾਖ 'ਚ ਲੱਗਣੀਆਂ ਫਿਰ ਹਾੜ 'ਚ ਲੱਗਣੀਆਂ ਅੱਛਾ ਤੇ ਇਸ ਤੋਂ ਲੇਟ ਵੀ ਲੱਗਦੀ ਜਿਹੜੀ ਜਾ ਕੇ ਹੋਰ ਲੇਟ ਪੱਟੀ ਜਾਣੀ ਹੈ ਇਹ ਮੈਂ ਬੇਲਾਂ ਲੱਭੀਆਂ ਬੜੀਆਂ ਔਖੀਆਂ ਆ ਬੇਲ ਤੇ ਲੱਗਦੀ ਆ ਇਹ ਹਾਂ ਆ ਸਕੂਟਰ ਦੇ ਮਗਰ ਰੇੜੀ ਪਾਈ ਹੈ ਹਾਂ ਮੋਟਰਸਾਈਕਲ ਮਾਰ ਰੇੜੀ ਨਾ ਤੇ ਉਹ ਹੈ ਨਹੀਂ ਦੁਆ ਬੈੜਾ ਹੈ ਨਹੀਂ ਬੱਚਾ ਹੈਗਾ ਉਹ ਰੇੜੀ ਸਾਡੀ ਮੰਗਵੇਂਗੇ ਬੱਚਾ ਹਾਈ ਕੱਢਣਾ ਅੱਛਾ ਇਹ ਪੈਟਰੋਲ ਵਾਲਾ ਨਾਲੇ ਆਮ ਰੇੜੀਆਂ ਮੋਟਰਸਾਈਕਲ ਤੇ ਚੱਲ ਰਹੀਆਂ ਬਿਸਮਿਲ੍ਲਾ ਦੇ ਤੇ ਅੱਛਾ ਇਹ ਹਲੇ ਹੁਣ 1 ਮਹੀਨਾ ਹਲੇ ਤਿਆਰ ਨਹੀਂ ਹੋਣੀ ਹੂੰ ਹਲੇ ਹੁਣ ਨਾ ਬਣਨ ਲੱਗੀ ਹੋਈ ਹੈ ਅੱਛਾ ਹਾਂ ਦੇਖੋ ਜੀ ਫੁੱਲ ਸਰਦੀ ਦੀ ਆਊਗੀ ਫਿਰ ਬਾ ਫੁੱਲ ਸਰਦੀ ਆ ਇਹ ਕਿੰਨੇ ਕੁ ਦਿਨਾਂ ਤੱਕ ਪੱਟ ਹੋਊਗੀ ਇਹ ਬਸ ਅਗਲੇ ਮਹੀਨੇ ਬਾਅਦ ਵਿੱਚ ਪੱਟ ਲੈਣੀ ਹੈ ਹਾਂ ਦਿਖਾਓ ਜੀ ਬੜੀ ਸੋਹਣੀ ਖੜੀ ਆ ਤੇ ਇਹ ਜਿੱਦਣ ਇਹਨੂੰ ਹੁਣ ਨਾ ਇਹਨੂੰ ਆ ਇਹ ਸ਼ਕਰਗੰਦੀ ਪੈਂਦੀ ਪਤਾ ਕਿਉਂ ਕਿਵੇਂ ਆ ਇਹਨੂੰ ਬੇਲ ਨੂੰ ਇਕੱਠੀ ਕਰਕੇ ਦੇ ਉੱਤੇ ਰੱਖੀ ਤਾਂ ਦੂਸਰੇ 8ਵੇਂ 7ਵੇਂ ਦਿਨ ਅੱਛਾ ਇਕੱਠੀ ਕਰੀ ਜਾਣੀ ਇਕੱਠੀ ਆ ਦੇਖ ਹਾਂ ਹਾਂ ਆ ਹੁਣ ਸ਼ਕਰਗੰਦੀ ਜਿਹੜੀ ਨਾ ਹੁਣ ਤੇੜ ਫਟ ਜਾਣੀ ਇਹ ਜ਼ਮੀਨ ਫਟ ਜਾਣੀ ਆ ਇਹ ਨਿਸ਼ਾਨੀ ਆ ਛਾਨੀਆਂ ਹੁਣ ਇਹ ਨਹੀਂ ਪੈਣ ਲੱਗ ਗਈ ਹੂੰ ਹਾਂ ਇਹਦੇ ਵਿੱਚ ਤੇੜਾਂ ਪੈਣਗੀਆਂ ਨਾ ਵੱਟ ਦੇ ਵਿੱਚ ਵੱਟ ਤੇੜਾ ਪੈ ਜਾਣੀ ਤੇ ਪੈਣ ਲੱਗ ਗਿਆ ਦੇਖ ਨਾ ਆ ਦੇ ਹਾਂ ਹਾਂ ਸ਼ਕਰਕੰਦੀ ਪੈ ਰਹੀ ਹੈ ਤੇ ਤੇੜਾਂ ਪੈ ਰਹੀਆਂ ਇਹ ਇੰਜ ਖੁੱਲ ਜਾਂਦੀ ਆ ਹੂੰ ਇਹ ਜਿੱਦਣ ਪੱਟਾਂਗੇ ਤੁਹਾਨੂੰ ਉਦੋਂ ਵੀ ਦਿਖਾਵਾਂਗੇ ਆ ਜਿਹੜਾ ਫੁੱਲ ਆ ਇਹ ਇਹ ਬੇਲ ਖਤਮ ਹੋਣ ਐਂਡ ਹੋ ਗਿਆ ਬੇਲ ਦਾ ਜਦੋਂ ਫੁੱਲ ਲੈ ਲਵੇ ਉਹ ਖਤਮ ਹੁਣ ਖਤਮ ਹੋਣ ਬੇਲ ਨੂੰ ਸਿਰਫ ਰਸ ਲੈਣਾ ਇਹਨਾਂ ਨੂੰ ਆਪਾਂ ਇਹਨੂੰ 10 25 ਦਿਨ ਦੇਣੇ ਆ ਅੱਛਾ ਵੀ ਸ਼ਕਰਕੰਦੀ ਮੋਟੀ ਹੋ ਜੇ ਇਹ ਜਿਹੜਾ ਕੰਮ ਤੂੰ ਕਰਿਆ ਆ ਵੀ ਇੱਕ ਖੇਤ 'ਚ 3 ਫਸਲਾਂ ਲਈਆਂ ਇਹ ਅੱਗੇ ਵੀ ਕਦੇ ਕਰਿਆ ਕਿ ਨਹੀਂ ਅੱਗੇ ਮੈਂ ਕਰਦਾ ਅੱਛਾ ਅੱਗੇ ਵੀ ਕਰ ਲੈਂਦਾ ਅੱਗੇ ਵੀ ਕਰਦਾ ਛਲ ਜੇ ਮੂਲੀ ਲਾਲੀ ਨਾਲ ਹਾਂ ਹਾਂ ਪਾਲਕ ਧਨੀਆ ਮੈਂ ਹੁਣ ਮੱਕੀ 'ਚ ਪਿਆਜ਼ ਲਾਇਆ ਸੀ ਪਿਛਲੇ ਸਾਲ ਮੱਕੀ 'ਚ ਕਈ ਮੈਂ ਦੇਖਿਆ ਉੱਥੇ ਇੱਕ ਬੰਦੇ ਦਾ ਫਿਲਮ ਦੇ ਵਿੱਚ ਹੁਣ ਪਤਾ ਨਹੀਂ ਇੱਥੇ ਦੀ ਆ ਕਿ ਇੰਡੀਆ ਦੀ ਆ ਉਹਨੇ ਮੱਕੀ ਦੇ ਵਿੱਚ ਮਿਰਚਾਂ ਲਾਈਆਂ ਲੱਗ ਜਾਂਦੀਆਂ ਲੱਗਦੀਆਂ ਹਾਂ ਮਿਰਚਾਂ ਖਲੋਤੀਆਂ ਸੀ ਮੱਕੀ ਵੱਢੀ ਗਈ ਮਿਰਚਾਂ ਤਾਂ ਆ ਗਈਆਂ ਅੱਛਾ ਕੀ ਇਹਦੇ 'ਚ ਕੋਈ ਚਾਰਨ ਨੇ ਬਚ ਰਹੇ ਠੀਕ ਆ ਇਹ ਸਾਲ ਫਸਲ ਆ ਹਾਂ ਇਹ ਹੁਣ ਮਿਸਾਲ ਸਾਡੀ ਇਹ 500 ਦੀ ਤਰੀਕ ਲੱਗੇ 1500 ਮਹੀਨਾ ਤੇ ਅਸੀਂ ਚੱਲਣੀ ਇਹ 3 ਮਹੀਨੇ 4 ਵਿਸਾਖ ਮਾਸ਼ਾਅੱਲਾ ਉਹਦੀ ਤਰੀਕ 2000 ਦੀ ਸੌਖੀ ਲੱਗ ਰਹੀ ਹੈ 2 ਦੀ ਲੱਗਦੇ 1000 ਦੀ ਲੱਗਦੇ ਰੇਟ ਨਾ ਮੰਡੀ ਦੇ ਰੇਟ ਹਿਸਾਬ ਲੱਗਦੀ ਨਾ ਇਹ ਹਾਂ ਮੰਡੀ ਦਾ ਰੇਟ ਬਣ ਜਾਏ ਤੇ ਹੁਣ ਕੱਲ 100 ਦੀ ਵਿਕੀ ਢੇਰੀ ਹਾਂ ਹਾਂ
ਅਗਲੇ ਦਿਨ 50 ਦੀ ਵਿਕੀ ਆ ਰੇਟ ਲੱਗ ਜੇ 150 ਦੀ ਜਾਂਦੀ ਹੈ 70 ਦੀ 70 ਪਰਸੋਂ ਪਾ ਲਗੇ 50 ਦੀ ਹਾਂ 60 ਦੀ 60 ਅੱਜ ਗਈ 30 ਦੀ ਮਾਸ਼ਾਅੱਲਾ। ਇਹ ਹਿਸਾਬ ਇਸ ਤਰ੍ਹਾਂ ਹੁੰਦੀ ਹੈ ਇਹ ਬੜਾ ਜੀ ਐਵੇਂ ਥੋੜੀ ਜੀ ਖੇਚਲ ਆ ਮਿਹਨਤ ਮੰਗਦੀ ਹੈ ਜੀ ਹਾਂ। ਤੁਸੀਂ ਮਹੀਨਾ ਕਿ 2 ਮਹੀਨੇ ਸ਼ਾਇਦ ਪਹਿਲਾਂ ਲਾਈ ਆ ਦੇਖ ਨਾ ਅਗੇਤਰੀ ਆ ਦੇ ਹਾਂ ਉਹ ਪਾਟ ਰਹੀ ਹੈ ਆ ਦੇ ਦਿਖਾ ਦੇ ਮੋਬਾਈਲ ਤੇ ਦਿਖਾ ਦੋ ਦਿਖਾ ਦਿਓ ਜੀ। ਲੱਗਾ ਆ ਸ਼ਕਰਗੰਦੀ ਹੁਣ ਇਹ ਨਾ ਇਹ ਪੈਰੀ ਆ ਜ਼ਮੀਨ ਪਾੜੀ ਇਹਨੇ ਆ ਜ਼ਮੀਨ ਪਾੜਤੀ ਲੱਗ ਗੱਲ ਕਰ ਜਿੱਦਾਂ ਆਲੂ ਬਣਦਾ ਹਾਂ ਇਹ ਵੀ ਉਹਨੂੰ ਇਹ ਹੁਣ ਆ ਉਹ ਬੇਲਾਂ ਇਕੱਠੀਆਂ ਕਰਨੀਆਂ ਵੇ ਇਕੱਠੀਆਂ ਕਰਕੇ ਉੱਤੇ ਰੱਖਣੀਆਂ ਜੇ ਇਹਦੀ ਦੁਬਾਰਾ ਜੜ ਲੱਗ ਜੇ ਥੱਲੇ ਇਹ ਫਿਰ ਨਹੀਂ ਪੈਂਦੀ। ਅੱਛਾ ਗੱਲ ਬੜੀ ਦੱਸੀ ਜੀ ਬਰੀਕੀ ਦੀ ਵੀ ਜਿਹੜੀ ਬੇਲਾ ਆ ਨਾ ਬੇਲ ਆ ਦੇਖ ਨਾ ਕਿੱਡੀ ਲੰਮੀ ਆ ਆ ਦੇ ਆ ਦੇ ਉਹ ਬੇਲ ਇਕੱਠੀ ਕਰਕੇ ਦੁਬਾਰਾ ਜਦੋਂ ਇਹਨੇ ਜੜ ਮਾਰ ਜਾਣੀ ਜਿੱਥੇ ਆ ਗੰਢਾ ਨਾ ਆਹ ਹਰ ਗੰਢ ਜਿਹਨੇ ਜੜ ਮਾਰਨੀ ਆ ਇਹਨੂੰ ਚੱਕ ਕੇ ਇਹਨੂੰ ਇਕੱਠਾ ਕਰਕੇ ਇਹਦੇ ਉੱਤੇ ਰੱਖਤਾ ਇਹਨੂੰ 8ਵੇਂ 10ਵੇਂ ਦਿਨ ਇਕੱਠੀਆਂ ਕਰਨਾ ਜੜ ਨਹੀਂ ਮਾਰਨ ਦੇਣੀ ਫਿਰ ਇਹ ਥੱਲੇ ਲੱਗੇ ਥੱਲੇ ਜਿਹੜੀ ਵੱਡੀ ਜੜ ਕਾਮਯਾਬ ਹੋਣੀ ਹੈ ਨਾ ਇਹ ਹੀ ਪੈਣਾ ਨੇ ਹਾਂ ਤੇ ਜੇ ਹੱਥ ਜੜ ਮਾਰ ਕੇ ਰਸਾ ਨਹੀਂ ਲੈਣਾ ਉਹਨੇ ਹਾਂ ਉਹਨਾਂ ਨੂੰ ਆ ਜਾ ਪੁੱਤ ਹਸਨ ਆ ਜਾ ਪੁੱਤਰਾਂ ਨੂੰ ਆ ਜਾ ਇਹ ਚੀਜ਼ ਆ ਹੁਣ ਉਹਦੇ ਨਾਲ ਉਹੀ ਪਾਟਰੀ ਆ ਉਹੀ ਪਾਟਰੀ ਆ ਇਹਨੂੰ ਚੱਕ ਕੇ ਇਹਨੂੰ ਕਰ ਦੇ ਹੁਣ ਇਹ ਆ ਜਿਹੜਾ 20 ਦਿਨ ਆ ਨਾ ਜਿਹਨੇ ਤਿਆਰ ਹੋਣਾ ਤਿਆਰ ਆ ਦੇ ਹੁਣ ਆ ਵੀ ਜਗ੍ਹਾ ਆ ਦੇ ਇਹਨਾਂ ਇਸ 20 ਦਿਨ ਜਿਹੜਾ ਇੰਜਮ ਤਿਆਰ ਹੋਣਾ ਹਾਂ ਹੁਣ ਮੈਂ ਅੱਜ ਦੀਆਂ ਕਰਦੀ ਇਹ ਹਾਂ ਅੱਜ ਮੈਂ ਕੰਮ ਗਿਆ ਸੀ ਕਿਸੇ ਤੇ ਆ ਹੁਣ ਕਰਨ ਵਾਲੀਆਂ ਇਹਨਾਂ ਨੂੰ ਬਹਿ ਕੇ ਨਾ ਆ ਦੇ ਹਾਂ ਹਾਂ ਇਹ ਆ ਦੇ ਹੁਣ ਇਸ ਤਰ੍ਹਾਂ ਨਾ ਇਹਨਾਂ ਨੂੰ ਏਦਾਂ ਇਕੱਠੀਆਂ ਕਰਕੇ ਦੇ ਉੱਤੇ ਰੱਖ ਲੈਣਾ ਠੀਕ ਹੈ ਚਲੋ ਆ ਜੜ ਨਾ ਲੱਗੇ ਨਾ ਜੜ ਆ ਦੇ ਹੁਣ ਆ ਸ਼ਕਰਕੰਦੀ ਆ ਦੇ ਆ ਜੜ ਲੱਗੀ ਨਾ ਆ ਜੜ 'ਚ ਹੀ ਪੈ ਗਈ ਜੇ ਦੂਜੀਆਂ ਜੜਾਂ ਹੁੰਦੀਆਂ ਨੇ ਪੈਣਾ ਨਹੀਂ ਆ ਜੜ ਤੇੜ ਪਾੜ ਗਿਆ ਹਾਂ ਏਦਾਂ ਕਰਨਾ ਉਹਨਾਂ ਨੇ ਇਸ ਤਰ੍ਹਾਂ ਮਿਹਨਤ ਤਾਂ ਫਿਰ ਹਰ ਚੀਜ਼ ਮੰਗਦੀ ਆ ਦੇ ਹਾਂ ਆ ਦੇਖ ਨਾ ਆ ਦੇ ਉਹ ਦੇਖ ਕਿਦਾਂ ਆ ਦੇ ਉਹ ਕਹਿੰਦਾ ਆਖੇ ਮੈਂ ਤੇਰੇ ਨਾਲ ਹੀ ਜਾਣਾ ਸਾਡੇ ਨਾਲ ਆਇਆ ਇਦਾਂ ਇਦਾਂ ਕਰਦੇ ਦਾਤਰੀ ਲੈ ਲਈਏ ਚਲੋ ਠੀਕ ਹੈ ਜੀ ਠੰਡ ਹੋ ਰਹੀ ਹੈ ਲੈ ਕੇ ਚੱਲ ਅੱਛਾ ਜੀ ਬਾਬਾ ਜੀ ਜਿਉਂਦੇ ਵਾਸਤੇ ਰਹੋ ਤੋ ਅੱਲਾ ਖੈਰ ਕਰੇ ਹਾਂ ਅੱਲਾ ਦੀ ਜ਼ਾਤ ਤੁਹਾਡੇ ਰਿਜ਼ਕ 'ਚ ਬਰਕਤ ਦੇਵੇ ਹੱਥ ਦੀ ਮਿਹਨਤ ਆ ਇਸ ਤੋਂ ਸਵਾਦੀ ਰਿਜ਼ਕ ਕੋਈ ਇਹ ਅੱਲਾ ਦਾ ਬੜਾ ਕਰਮਾ ਬੱਚੇ ਵੀ ਮਾਸ਼ਾਅੱਲਾ ਠੀਕ ਆ ਬੱਚੇ ਹੁਣ ਆ 4 ਸਾਲ ਆ ਗਿਆ ਬਾਹਰਲੇ ਮੁਲਕ ਬਾਹਰ ਦੁਬਈ ਇਸ ਤੋਂ ਜਿਹੜਾ ਛੋਟਾ ਉਹ 3 ਸਾਲ ਆ ਕੇ ਗਿਆ ਸੀ 3.5 ਸਾਲ ਬਾਅਦ ਹੋਣਾ ਕਮਰ ਮਾਸ਼ਾਅੱਲਾ ਸਲਾਨ ਜਿਹੜਾ ਹੁਣੇ ਆਣਾ ਦੋਵਾਂ ਦੀ ਸ਼ਾਦੀ ਕਰਨੀ ਹੁਣ ਆਪਾਂ ਨੇ 25 ਤਰੀਕ ਨੂੰ ਵਾਹ ਮਹੀਨੇ ਦੀ ਅੱਛਾ ਚਲੋ ਅੱਲਾ ਕਾਮਯਾਬ ਤੇ ਇੱਕ ਦੀ ਰੋਜ਼ਾਂ ਦੀ ਕੀਤੀ ਹੈ ਹਾਂ ਤਾਰਕ ਦੀ ਚਲੋ ਅੱਲਾ ਅੱਲਾ ਇਹ 3 ਬੱਚੇ ਮਾਸ਼ਾਅੱਲਾ ਬਾਹਰ ਮਿਹਨਤ ਕਰੀ ਦੀ ਹੈ ਮੈਂ ਡਰਾਈਵਰੀ ਕੀਤੀ ਹੈ ਰੂਸੀ ਟਰੈਕਟਰ ਚਲਾਇਆ ਅਸੀਂ ਦੇਖਦੇ ਰਹੇ ਹਾਂ 1200 ਮਣ ਕਰਨਾ 1000 ਮਣ ਕਰਨਾ 1200 ਮਣ ਕਰਨਾ 100 150 ਮੀਲ ਸਫ਼ਰ ਕੀਤਾ ਮੰਡੀ ਦੇਖਦੇ ਰਹੇ ਮੰਡੀ ਭਾਲਦੀਨ ਰਾਜਨਪੁਰ ਗੁੱਡੂ ਬਰਾਜ ਆਹ ਦੇਖਦੇ ਰਹੇ ਤੇ ਕਰੂਸੀ ਟਰੈਕਟਰ ਟਰਾਲਾ ਸੀ ਇਸ ਸ਼ਹਿਰ ਦਾ ਨਾਮ ਜ਼ਿੰਦਗੀ ਹੈ ਜੀ ਸ਼ਾਮ ਦਾ ਟਾਈਮ ਹੋ ਰਿਹਾ ਇਧਰੋਂ ਸੂਰਜ ਡੁੱਬ ਰਿਹਾ ਤੁਸੀਂ ਉਹ ਲਾਲੀ ਦੇਖ ਰਹੇ ਆ ਤੇ ਰੱਬ ਦੀ ਕਰਨੀ ਦੇਖ ਵੀ ਜਿਵੇਂ ਤਕੜੀ ਦਾ ਤੋਲ ਨਹੀਂ ਹੁੰਦਾ ਵੀ ਇੱਕ ਪਾਸਾ ਝੁਕਿਆ ਦੂਆ ਤਾਂ ਚਲਿਆ ਗਿਆ ਇਦਾਂ ਹੀ ਇਸ ਪਾਸੋਂ ਚੰਦ ਚੜ ਰਿਹਾ ਉਧਰ ਸੂਰਜ ਡੁੱਬਿਆ ਤੇ ਇਧਰੋਂ ਚੰਦ ਤਾਂ ਆ ਰਿਹਾ ਇਹ ਮੇਰੇ ਮਾਲਕ ਦੀ ਕੁਦਰਤ ਆ ਅਸੀਂ ਤੁਹਾਨੂੰ ਮਿਲਾਇਆ ਅੱਜ ਬਾਬੇ ਸਲਾਮਦੀਨ ਦੇ ਨਾਲ ਉਹ ਆਪਦੀ ਸਬਜ਼ੀ ਲੈ ਕੇ ਉਹ ਮੰਡੀ ਚਲਿਆ ਗਿਆ ਕਿਉਂ ਟਾਈਮ ਨਾਲ ਜਾ ਕੇ ਮੰਡੀ 'ਚ ਥਾਂ ਮਿਲਣੀ ਹੁੰਦੀ ਮੈਂ ਗੱਲ ਕਰਦਾ ਹੁੰਦਾ ਵੀ ਬੰਦੇ ਕੋ ਹੋਵੇ ਨਾ ਬਿੱਗਾ ਇੱਕ ਵੀ ਤਾਂ ਬੰਦਾ ਕਰਨ ਵਾਲਾ ਹੋਵੇ ਤਾਂ ਬੰਦੇ ਦਾ ਆੜਤਾਂ 'ਚ ਨਾਮ ਬੋਲਦਾ ਰਹਿੰਦਾ ਬਾਬੇ ਸਲਾਮਦੀਨ ਨੇ ਸਾਨੂੰ ਅੱਜ ਇਹ ਸੁਨੇਹਾ ਦਿਆ ਵੀ ਇੰਨੀ ਕੁ ਥਾਂ 'ਚ ਉਹਨੇ ਇੰਨੀਆਂ ਸਬਜ਼ੀਆਂ ਲਾ ਕੇ ਆਪਦੀ ਬੱਚੇ ਪਾਲੇ ਤੇ ਫਿਰ ਉਹਨਾਂ ਦੇ ਵਿਆਹ ਕੀਤੇ ਹੁਣ ਬਾਹਰਲੇ ਮੁਲਕਾਂ 'ਚ ਹੁਣ ਖੈਰ ਸੱਲਾ ਪਰ ਉਹਨੇ ਆਪ ਦਾ ਕੰਮ ਨਹੀਂ ਛੱਡਿਆ ਮਿਹਨਤ ਨਹੀਂ ਛੱਡੀ ਤੇ ਇਹਦੇ ਵਰਗੇ ਮੈਂ ਕਹਿੰਦਾ ਰੋਜ਼ੀ ਕੋਈ ਨਹੀਂ ਜਿਹੜੀ ਇਦਾਂ ਦੀ ਮਿਹਨਤ ਦੀ ਰਿਜ਼ਕ ਹਲਾਲ ਆ ਇਹਦਾ ਸਵਾਦ ਹੀ ਵੱਖਰਾ ਇਹਦੀ ਤੰਦਰੁਸਤੀ ਵੱਖਰੀ ਇਹਦੀ ਬਰਕਤ ਹੀ ਵੱਖਰੀ ਦੇਖੋ ਉਹ ਇੱਕ ਖੇਤ ਦੇ ਵਿੱਚ ਕਿੰਨੀਆਂ ਫਸਲਾਂ ਲੈ ਰਿਹਾ ਇੰਨੀ ਥਾਂ ਇੱਕ ਬਿੱਗਾ ਬਣਦੀ ਹੈ ਤੇ ਇੱਕ ਬਿੱਗੇ ਦੇ ਵਿੱਚ ਉਹਨੇ ਕੈਸਾ ਜੰਗਲ 'ਚ ਮੰਗਲ ਬਣਾਇਆ ਹੈ ਤੇ ਰੱਬ ਦੀ ਜ਼ਾਤ ਉਹਦੀ ਰੋਜ਼ੀ 'ਚ ਬਰਕਤ ਦੇ ਹਾਂ 6-7 ਫਸਲਾਂ ਬਣੀਆਂ ਆਲੂ ਧਨੀਆ ਸ਼ਕਰਕੰਦੀ ਤੇ ਸ਼ਾਇਦ ਹੋਰ ਵੀ ਕੁਝ ਹਾਂ 6-7 ਫਸਲਾਂ ਇੱਕ ਬਿੱਗੇ ਦੇ ਵਿੱਚ ਬਣਦੀਆਂ ਤੇ ਅਸੀਂ ਤੁਹਾਨੂੰ ਇੱਕ ਹੋਰ ਵੀ ਦਿਖਾਵਾਂਗੇ ਸਿਰਫ ਕੀਤਾ ਕੀ ਹੋਇਆ ਵੀ ਥੋੜਾ ਜਿਹਾ ਫਸਲ ਨੂੰ ਅਗੇਤਰਾ ਲਿਆ ਕੇ ਤੇ ਉਹ ਆਪਣੀ ਵੇਚ ਰਿਹਾ ਵੀ ਅਸੀਂ ਹੁਣ ਲਾ ਰਹੇ ਆ ਉਹ ਵੇਚ ਰਿਹਾ ਮਹੀਨੇ 2 ਦਾ ਫਰਕ ਪਿਆ ਇੱਕ ਬੰਦਾ ਮੈਂ ਤੁਹਾਨੂੰ ਮਿਲਾਉਂਗਾ ਸਾਡੇ ਪਿੰਡ 'ਚ ਹੀ ਆ ਉਹਨੇ ਮਹੀਨਾ ਹੋ ਗਿਆ ਸਾਗ ਲਾ ਕੇ ਪਾਲ ਕੇ ਵੇਚ ਵੀ ਲਿਆ ਸਾਗ ਵੇਚ ਲਿਆ ਕੱਲਾ ਲਾ ਕੇ ਉਹਨੇ ਉਹ ਵੀ ਤੁਹਾਨੂੰ ਮਿਲਾਵਾਂਗੇ ਇਹ ਜਿਹੜੇ ਅਸੀਂ ਤੁਹਾਨੂੰ ਦਿਖਾਉਂਦੇ ਆ ਨਾ ਇਹ ਉਹ ਕੰਮ ਆ ਨਿੱਕੇ ਨਿੱਕੇ ਕੰਮ ਆ ਪਰ ਇਹ ਅਸਰ ਬਹੁਤ ਰੱਖਦੇ ਆ
ਜਿੱਦਾਂ ਨਾ ਉਹ ਪਾਣੀ ਦਾ ਤੁਬਕਾ ਅਖੇ ਇੱਕ ਥਾਂ ਤੇ ਡਿੱਗਦਾ ਰਹੇ, ਉੱਥੇ ਨਿਸ਼ਾਨ ਪਾ ਦਿੰਦਾ, ਟੋਇਆ ਮਾਰ ਦਿੰਦਾ, ਉਹ ਪੱਥਰ 'ਚ ਮੋਰੀ ਹੋ ਜਾਂਦੀ ਜੇ ਪਾਣੀ ਦਾ ਤੁਬਕਾ ਇੱਕ ਥਾਂ ਤੇ ਡਿੱਗਦਾ ਰਹੇ। ਇਹ ਉਹ ਕੰਮ ਤੁਹਾਨੂੰ ਅਸੀਂ ਦਿਖਾ ਰਹੇ ਹਾਂ। ਬੰਦਾ ਲੱਗਿਆ ਰਵੇ ਨਾ, ਇਹਦੇ 'ਚ ਬੰਦੇ ਦਾ ਘਰ ਤੁਰਦਾ ਰਹਿੰਦਾ। ਜਿੰਨੀ ਵੀ ਮਹਿੰਗਾਈ ਆ, ਤੁਹਾਨੂੰ ਮਹਿੰਗਾਈ ਨਹੀਂ ਲੱਗੂਗੀ। ਤੁਹਾਡੇ ਘਰ 'ਚ ਰੋਜ਼ ਤਾਜ਼ੀ ਸਬਜ਼ੀ ਤੇ ਰੌਣਕ ਰਹੂਗੀ, ਪੈਸੇ ਦੀ ਰਹਿਲ ਪਹਿਲ ਰਹੂਗੀ, ਆਣ ਜਾਣ ਰਹੂਗਾ ਪੈਸੇ ਦਾ, ਬਈ ਆਈ ਚਲਾਈ ਰਹੂਗੀ, ਰੋਜ਼ ਤਰੀਕ ਲੱਗਦੀ ਰਹੂਗੀ ਵੀ ਇਦਾਂ ਜਿਹੜੇ ਬੰਦਿਆਂ ਕੋਲ ਥੋੜੀ ਜ਼ਮੀਨ ਆ ਉਹ ਇਦਾਂ ਦੇ ਕੰਮ ਕਰਨ, ਮੋਟੀਆਂ ਫਸਲਾਂ ਦੇ ਲਾਗੇ ਨਾ ਜਾਣ। ਮੋਟੀਆਂ ਫਸਲਾਂ ਨੂੰ ਵੀ ਇਹ ਫਸਲਾਂ ਪਿੱਛੇ ਛੱਡ ਜਾਂਦੀਆਂ। ਹਾਂ, ਇਹ ਰੋਜ਼ ਪੈਸੇ ਆਣੇ। ਤੇ ਇਹ ਇਦਾਂ ਹੀ ਆ ਜਿਵੇਂ ਬੰਦਾ ਹੱਟੀ ਪਾ ਕੇ ਬਹਿ ਗਿਆ, ਇਹ ਇਦਾਂ ਦਾ ਕੰਮ। ਤੇ ਦੁਆਵਾਂ 'ਚ ਯਾਦ ਰੱਖਿਓ, ਅਸੀਂ ਇਹ ਟੋਟਾ ਬਣਾ ਲਿਆ, ਕੋਈ ਹੋਰ ਹੁਣ ਬਣਾਵਾਂਗੇ ਨਾ ਤੇ ਉਹ ਜੋੜ ਕੇ ਨਾਲ ਤੁਹਾਡੇ ਤੱਕ ਪਹੁੰਚਾ ਦਾਂਗੇ। ਫਿਰ ਜਿੱਦਾਂ ਲੱਭਦੇ ਹਾਂ ਅਸੀਂ ਉਦਾਂ ਤੁਹਾਡੇ ਤੱਕ ਛਾਵਾਂ ਪਹੁੰਚਾਈ ਜਾਂਦੇ ਹਾਂ। ਬਸ ਸਾਨੂੰ ਦੁਆਵਾਂ 'ਚ ਯਾਦ ਰੱਖਿਓ। ਰੱਬ ਤੁਹਾਨੂੰ ਵੀ ਦੇਖਣ ਵਾਲਿਆਂ ਨੂੰ ਜਿੱਥੇ ਰੱਖੇ, ਰੱਬ ਤੰਦਰੁਸਤ ਰੱਖੇ, ਖੁਸ਼ ਰੱਖੇ, ਰੱਬ ਸਖਿਆਈਆਂ ਕਰੇ ਜਿਉਣ ਦੇ ਵਾਸਤੇ। ਅਸਲਾਮ ਵਾਲੇਕੁਮ। ਸਿਆਣੇ ਕਹਿੰਦੇ ਵੀ ਮਲਾਹ ਦਾ ਲੰਗੋਟਾ ਹੀ ਭੇਜਦਾ, ਵੀ ਕਿਉਂ? ਉਹਦੇ ਕੋਲ ਹੁੰਦਾ ਹੀ ਲੰਗੋਟਾ। ਬਈ ਅਸੀਂ ਸਾਡੇ ਕੋਲ ਜਾਇਦਾਦ ਸਾਡੇ ਡੰਗਰ ਹੁੰਦੇ ਜ਼ਿਮੀਂਦਾਰਾਂ ਕੋਲ। ਜਦੋਂ ਵੀ ਕਿਤੇ ਅਖਿਆਈ ਸਖਿਆਈ ਬਣਦੀ ਆ, ਆਪਦਾ ਡੰਗਰ ਵੇਚਿਆ, ਆਪਦਾ ਵਕਤਾ ਪਾਸ ਕਰ ਲਿਆ। ਬਈ ਇਹਨਾਂ ਵਰਗੀ ਸਾਡੀਆਂ ਟੂਮਾਂ, ਇਹ ਜਿਹੜੀਆਂ ਮੱਝਾਂ ਗਾਵਾਂ ਨਾ ਬੱਕਰੀਆਂ, ਇਹ ਸਾਡੀਆਂ ਟੂਮਾਂ, ਵੀ ਜਦੋਂ ਲੋੜ ਪਈ ਆਪਣਾ ਵੇਚ ਲਿਆ। ਤੇ ਮੈਂ ਤਾਂ ਹਰ ਕਿਸਾਨ ਨੂੰ, ਹਰ ਜ਼ਿਮੀਂਦਾਰ ਨੂੰ ਇਹ ਕਹਿਣਾ ਵੀ ਫਸਲ ਚਾਹੇ ਤੁਸੀਂ ਕਰੋੜਾਂ ਵਾਲੀ ਬੀਜ ਲਓ, ਪਰ ਬੂਹੇ ਤੋਂ ਡੰਗਰ ਨਾ ਮਕਾਇਓ, ਖੁਰਲੀ ਸੁੰਨੀ ਨਾ ਕਰਿਓ। ਇਹੀ ਸਾਡਾ ਭਰਮ ਵੀ ਇਹੀ ਆ। ਡੰਗਰ ਵੇਖ ਕੇ ਹੀ ਅੱਗੇ ਬੰਦੇ ਰਿਸ਼ਤਾ ਕਰਦੇ ਹੁੰਦੇ ਸੀ, ਘਰ ਵੇਖ ਕੇ। ਇਹ ਨਹੀਂ ਵੀ ਕਿਸੇ ਕੋਲ ਜਾਇਦਾਦ ਆ ਤੇ ਉਹ ਜਿੰਨੀ ਵੀ ਉਹ ਕਿਹੜਾ ਵੇਖਦੀ ਆ, ਵੇਖਦੇ ਬੂਹੇ ਤੇ ਡੰਗਰ ਹੀ ਆ। ਕਿਸੇ ਆਏ ਗਏ ਨੂੰ ਲੱਸੀ ਦਾ ਗਲਾਸ ਲੱਭੇ ਨਾ ਤੇ ਉਹਨੂੰ ਉਹੀ ਸਮਾਂਦਾ ਵੀ ਇਹ ਇਹਨਾਂ ਕੋਲ ਡੰਗਰ। ਅੱਛਾ, ਸਾਡੇ ਕੋਲ ਨਾ ਜੀ ਮੱਝ ਸੂਈ ਆ। ਹੁਣ ਅੱਜ ਕੱਲ੍ਹ ਜਿੱਦਾਂ ਸੂਆ ਪਿਆ ਤੇ ਇੱਕ ਲੋੜ ਬਣੀ ਆ, ਲੋੜ ਇਦਾਂ ਫਿਰ ਤੁਹਾਨੂੰ ਉਹ ਵੀ ਦੱਸਾਂਗੇ ਵੀ ਕੀ ਬਣੀ ਆ। ਤੇ ਮੱਝ ਮੈਂ ਇੱਕ ਵੇਚ ਰਿਹਾ। ਸਾਡੇ ਇਲਾਕੇ 'ਚ ਵਪਾਰੀ ਬਥੇਰੇ ਆ, ਕੰਮ ਕਰਦੇ ਆ, ਆਪਣੀ ਰੋਜ਼ੀ ਕਮਾਉਂਦੇ ਆ, ਇਹ ਰਿਜ਼ਕ ਦਾ ਬਹਾਨਾ। ਤੇ ਪਰ ਮੈਂ ਅੱਜ ਇੱਕ ਤੁਹਾਡੇ ਨਾਲ ਵਪਾਰੀ ਨਾਲ ਵੀ ਤੁਹਾਨੂੰ ਮਿਲਾਨਾ। ਵਪਾਰੀ ਕੀ, ਉਹ ਹੈ ਸਾਡਾ ਭਰਾ, ਬੇਲੀ ਵੀ ਆ, ਪਰ ਉਹਦੇ 'ਚ ਇੱਕ ਦੋ ਖੂਬੀਆਂ ਜਿਹੜੀਆਂ ਮੈਂ ਆਮ ਵਪਾਰੀਆਂ 'ਚ ਨਹੀਂ ਦੇਖੀਆਂ। ਬਲਕਿ ਮੈਂ ਦੇਖਣ ਵਾਲਿਆਂ ਨੂੰ ਕਹੂੰਗਾ ਬਈ ਸਾਡੇ ਰਾਵੀ ਦੇ ਉੱਤੇ, ਪੂਰੇ ਪਾਕਿਸਤਾਨ ਦੇ ਵਿੱਚ ਕਿਸੇ ਬੰਦੇ ਨੇ ਰਾਵੀ ਦੀ ਮੱਝ ਲੈਣੀ ਹੋਵੇ, ਖਾਲਸ, ਜਿਹਨੂੰ ਕਹਿੰਦੇ ਨਾ ਰਾਵੀ ਦੀ ਮੱਝ ਪਛਾਣਵਾ। ਉਮਰ ਹਯਾਤ ਇਹਨਾਂ ਦਾ ਨਾਮ ਆ ਜੀ, ਸਾਡੇ ਭਰਾ ਦਾ। ਤੇ ਇਹਦੇ ਵੇਖਣ 'ਚ ਲਵਾ ਮੁੰਡਾ, ਪਰ ਤਜਰਬਾ ਬੜਾ। ਜੂ ਜੰਮਿਆ ਨਾ ਤੇ ਇਹ ਮੱਝਾਂ ਨੂੰ ਜਾਣਦਾ, ਲਿਖਿਆ ਪੜ੍ਹਿਆ ਮੁੰਡਾ। ਤੇ ਤੁਸੀਂ ਰਾਵੀ ਦੀ ਮੱਝ ਤੁਸੀਂ ਟੈਲੀਫੋਨ ਤੇ ਵੀ ਮੰਗਾ ਸਕਦੇ ਆ। ਮੈਨੂੰ ਇਹਦੀ ਸਿਰਫ ਖੂਬੀ ਜਿਹੜੀ ਮੈਂ ਤੁਹਾਨੂੰ ਦੱਸਣ ਲੱਗਾ ਸੀ ਪਸੰਦ ਆਈ ਆ। ਬੰਦੇ ਵਪਾਰ ਕਰਦੇ ਆ, ਪਰ ਵਪਾਰ 'ਚ ਨਾ ਸਾਡੇ ਵਰਗੇ ਝੂਠ ਰਲਾ ਦਿੰਦੇ ਆ। ਪਰ ਮੈਂ ਇਹਦੇ ਨਾਲ ਵਰਤਦਿਆਂ ਮੈਨੂੰ ਖਾਸਾ ਟਾਈਮ ਹੋ ਗਿਆ। ਬੜਾ ਇਸ ਗੱਲ ਦੀ ਖੁਸ਼ੀ ਹੋਈ ਕਿ ਕੋਈ ਬੰਦਾ ਰੋਜ਼ੀ ਕਮਾ ਰਿਹਾ, ਸਾਫ਼ ਸੁਥਰੇ ਤਰੀਕੇ ਨਾਲ ਕਮਾ ਰਿਹਾ। ਵੀ ਇਹ ਚੰਗੀ ਸ਼ੈ ਲੈਣੀ ਤੇ ਚੰਗੀ ਸ਼ੈ ਦੇਣੀ। ਲੈਣੀ ਤਾਂ ਚਲੋ ਆਪਣੀ ਮਰਜ਼ੀ ਨਾਲ ਹੁੰਦੀ ਹੈ, ਪਰ ਜੇ ਕਿਸੇ ਨੇ ਕੋਈ ਸ਼ੈ ਮੰਗੀ ਹੈ ਨਾ, ਜਿੱਦਾਂ ਦੀ ਕਹੀ ਆ, ਤੇ ਉੱਦਾਂ ਦੀ ਉਹਨੂੰ ਸ਼ੈ ਪਹੁੰਚਾਣੀ। ਤੇ ਉਮਰਦਰਾਜ ਸਾਹਿਬ ਦਾ ਅਸੀਂ ਟੈਲੀਫੋਨ ਨੰਬਰ ਵੀ ਬੋਲਾਂਗੇ ਵੀ ਸਾਡੇ ਰਾਵੀ ਦੀ ਮੱਝ ਤੁਸੀਂ ਘਰ ਬਹਿ ਕੇ ਵੀ ਮੰਗਾ ਸਕਦੇ। ਅੱਛਾ, अस्सलाम वालेकुम उमरदराज। ਵਾਲੇਕੁਮ ਉਮਰਯਾ ਸਾਹਿਬ, ਕੀ ਹਾਲ ਚਾਲ ਹੈ? ਠੀਕ ਠਾਕ ਜੀ, ਸ਼ੁਕਰ ਅੱਲਾਹ ਪਾਕ। ਉਮਰਯਾ ਸਾਹਿਬ, ਤੁਹਾਨੂੰ ਕਿੰਨਾ ਟਾਈਮ ਹੋ ਗਿਆ ਇਹਨਾਂ ਡੰਗਰਾਂ ਦੀ ਪਛਾਣ ਦੇ ਵਿੱਚ? ਮੈਂ ਤਕਰੀਬਨ ਸਾਡਾ ਇਹ ਕੰਮ ਤੇ ਬਾਪ ਦਾਦੇ ਦਾ ਹੀ ਹੈ। ਬਾਪ ਦਾਦਾ ਇੱਧਰ ਮੂੰਹ ਕਰੇ। ਸ਼ੁਰੂ ਤੋਂ ਹੀ ਸਾਡੇ ਕੋਲ ਬਹੁਤ ਡੰਗਰ ਸਨ। ਅੱਛਾ ਜੀ। ਹੁਣ ਨਹੀਂ ਹੈ ਫਿਲਹਾਲ। ਹਾਂ, ਹੁਣ ਹਾਲਾਤ ਦੇ ਮੁਤਾਬਿਕ ਨੇ। ਠੀਕ ਹੈ। ਤੇ ਤਕਰੀਬਨ 2014 ਤੋਂ ਲੈ ਕੇ ਮੈਨੂੰ ਡੰਗਰਾਂ ਦੀ ਪਛਾਣ ਸਾਰੀ ਮੁਕੰਮਲ ਹੈ। ਤੇ ਹੁਣ ਤੁਸੀਂ ਖਰੀਦੋ ਫਰੋਖਤ ਕਰਦੇ? ਬਿਲਕੁਲ ਖਰੀਦੋ ਫਰੋਖਤ ਕਰਨੇ ਆ, ਸੇਲ ਵੀ ਕਰਦੇ ਆ। ਹਾਂ। ਔਰ ਅੱਛਾ ਲੋਕਾਂ ਨਾਲ ਤੱਲਾ ਕੇ ਅੱਛੀਆਂ ਝੋਟੀਆਂ ਲੈ ਕੇ ਸੇਲ ਕਰਨੀਆਂ। ਕੋਈ ਸ਼ਿਕਵਾ ਉਲਾਮਾ ਹੋਵੇ ਜਾਂ ਕੋਈ ਡੰਗਰ ਨੂੰ ਮਸਲਾ ਹੋਵੇ ਤੇ ਪਹਿਲੇ ਦੱਸ ਦੇਣਾ ਵੀ ਇਹ ਮਸਲਾ ਹੈ। ਵਾਹ ਵਾਹ। ਦਿਲ ਕਰਦਾ ਤੇ ਲੈ ਜਾਓ, ਨਹੀਂ ਕਰਦਾ ਤੇ ਨਹੀਂ ਲੈ ਜਾਓ। ਸੌਦਾ ਸੱਚ ਦਾ। ਸੌਦਾ ਸੱਚ ਦਾ, ਝੂਠ ਨਹੀਂ ਬੋਲਣਾ। ਬਸ ਇਹੀ ਗੱਲ ਮੈਂ ਤਾਂ ਕਈ ਵਾਰੀ ਇਹ ਗੱਲ ਨਾ ਉਮਰ ਹਯਾਤ ਸਾਹਿਬ ਮੈਂ ਕੀਤੀ ਆ ਕਿ ਸਾਡੇ ਮੁਲਕ ਚੋਂ ਵੀ ਕੋਈ ਬਾਹਰ ਟੈਲੀਫੋਨ ਤੇ ਜਿੱਦਾਂ ਕੋਈ ਕੱਪੜੇ ਬੰਦੇ ਭੇਜਦੇ ਆ, ਫਲ ਫਲੂਟ ਭੇਜਦੇ ਆ, ਸਬਜ਼ੀਆਂ ਭੇਜਦੇ ਆ, ਕੋਈ ਸ਼ੈ ਵੀ ਤੁਸੀਂ ਕਿਤੇ ਘੱਲੋ ਨਾ ਤੇ ਉਹ ਜਿਹੜੀ ਸ਼ੈ ਦੱਸੋ ਉਹੀ ਘੱਲੋ। ਇੱਕ ਤਾਂ ਉਹਦੇ 'ਚ ਤੁਹਾਡਾ ਵੀ ਨਾਮ ਬਣਦਾ ਤੇ ਸਾਡੇ ਪਾਕਿਸਤਾਨ ਦਾ ਵੀ ਨਾਮ ਬਣਦਾ। ਖਰਾਬੀ ਉਦੋਂ ਬਣਦੀ ਹੈ ਜਦੋਂ ਅਸੀਂ ਸ਼ੈ ਦਿਖਾ ਕੇ ਸੱਜੀ ਮਾਰਦੇ ਖੱਬੀ ਆ, ਤੇ ਉਹ ਕਾਰੋਬਾਰ ਵੀ ਮੁੱਕ ਜਾਂਦਾ ਤੇ ਉਹ ਗੱਲ ਵੀ ਨਹੀਂ ਬਣਦੀ। ਅੱਛਾ ਉਮਰ ਹਯਾਤ ਸਾਹਿਬ, ਇੱਕ ਤਾਂ ਤੁਸੀਂ ਆਪਣਾ ਟੈਲੀਫੋਨ ਨੰਬਰ ਬੋਲਿਓ। 0346 73 72 574 574 ਜੀ। ਤੇ ਇਹ ਉਮਰ ਹਯਾਤ ਸਾਹਿਬ ਦਾ ਨੰਬਰ ਆ। ਅੱਛਾ ਜੀ, ਅਸੀਂ ਸਾਡੀ ਆ ਮੱਝ ਆ ਜੀ, ਤੇ ਇਹ ਜੋ ਕੁਝ ਵੀ ਹੋਈ ਤੁਹਾਡੇ ਸਾਹਮਣੇ ਆ। ਠੀਕ ਹੈ ਜੀ। ਤੇ ਇਹਨੂੰ ਵੇਖ ਲਓ ਤੇ ਤੁਹਾਨੂੰ ਚੁਆ ਵੀ ਦਵਾਂਗੇ ਸ਼ਾਮ ਨੂੰ।
ਕੱਲ ਸੂਈ ਆ ਮਾਸ਼ਾਅੱਲਾ, ਮਗਰ ਕੱਟੀ ਆ ਤੇ ਕੱਟੀ ਐਸੀ ਆ ਵੀ ਤਸਵੀਰ ਖਿੱਚੀ ਆ ਦੇਖੋ ਜੀ, ਕੁਦਰਤ ਰੱਬ ਦੀ। ਐਨ ਮੂੰਹ ਕਰ, ਜੱਜੀ ਹੈ ਜੀ, ਆ ਬੱਲੀ ਨਹੀਂ ਹੁੰਦੀ ਮੂੰਹ ਤੋਂ। ਅਖੇ ਮਾਸ਼ਾਅੱਲਾ ਬੜੀ ਖੂਬਸੂਰਤ ਹੈ। ਇਹ ਸਾਡੇ ਨਬੀ ਪਾਕ ਦੀ ਤਿਜਾਰਤ ਹੈ। ਸੁਭਾਨ ਜਿਹੜੇ ਬੰਦੇ ਤੇ ਝੂਠ ਬੋਲਣਾ ਹੈ ਨਾ ਜੀ, ਹਾਂਜੀ ਜਿਹੜੇ ਬੰਦੇ ਵੀ ਝੂਠ ਬੋਲਣਾ ਹੈ, ਉਹਨੇ ਖਤਾ ਹੀ ਖਾਣੀ ਹੈ। ਹਾਂ, ਇਹ ਸਾਡੇ ਨਬੀ ਪਾਕ ਨੇ ਕੰਮ ਕੀਤਾ ਹੈ। ਜਿਹੜੇ ਬੰਦੇ ਵੀ ਇਹਦੇ ਵਿੱਚ ਝੂਠ ਬੋਲਣਾ ਹੈ, ਉਹਨੂੰ ਮੁਨਾਫਾ ਨਹੀਂ ਹੋ ਸਕਦਾ, ਜੋ ਮਰਜ਼ੀ ਕਰ ਲਵੇ, ਉਹ ਕਾਮਯਾਬ ਨਹੀਂ, ਉਹ ਕਾਮਯਾਬ ਨਹੀਂ। ਵੈਸੇ ਅਗਰ ਅੱਛੇ ਤਰੀਕੇ ਨਾਲ ਕਰੋ ਇਹਦਾ ਜਿੰਨਾ ਫਾਇਦਾ ਵੀ ਕੋਈ ਨਹੀਂ ਕਿਸੇ ਸ਼ਹਿਰ 'ਚ। ਜਦੋਂ ਤੁਸੀਂ ਸੱਚ ਦੱਸਣਾ ਹੈ ਤਾਂ ਸੱਚ ਦੇ ਪੈਸੇ ਲੈਣੇ ਨੇ, ਹਾਂ। ਫਿਰ ਉਹਦੇ 'ਚ ਰੋਲਾ ਕਿਹੜੀ ਗੱਲ ਦਾ। ਅੱਛਾ, ਅੱਜ ਕੱਲ ਮੱਝਾਂ ਕੋ ਕਿਵੇਂ ਚੱਲ ਰਿਹਾ ਕੰਮ? ਅੱਜ ਕੱਲ ਮੱਝਾਂ ਦਾ ਥੋੜਾ ਜਿਹਾ ਸਿਸਟਮ ਅੱਗੇ ਨਾਲੋਂ ਲੋ ਹੈ, ਸੈਲਾਬ ਦੀ ਵਜ੍ਹਾ ਤੋਂ। ਹਾਂ, ਇਸ ਵਜ੍ਹਾ ਤੋਂ ਕਰਕੇ ਥੋੜਾ ਡੰਗਰ ਜਿਹੜੇ ਇਹਨਾਂ ਲੋਕਾਂ ਕੋਲ ਤੇ ਸ਼ਾਇਦ ਕੋਈ ਨਹੀਂ, ਪੱਠੇ ਵੀ ਕੋਈ ਨਹੀਂ। ਚਾਰ ਚ ਫਿਰ ਸੈਲਾਬ ਆਇਆ, ਹਾਲਾਤ ਨਹੀਂ ਠੀਕ। ਅੱਛਾ, ਇਹ ਗੱਲ ਵੈਸੇ ਉਮਰ ਅਯਾਜ਼ ਸਾਹਿਬ ਨੇ ਸਹੀ ਕਰੀ ਆ, ਜਿਹੜੀ ਗੱਲ ਸੱਚੀ ਹੋਵੇ ਉਹ ਕਰਨੀ ਚਾਹੀਦੀ ਆ। ਇੱਕ ਤਾਂ ਅੱਸੂ ਦੇ ਵਿੱਚ ਸੂਆ ਆਮ ਹੋ ਜਾਂਦਾ ਮੱਝਾਂ ਦਾ, ਤੇ ਦੂਆ ਅਸੀਂ ਤਾਂ ਫਿਰ ਤੁਰ ਕੇ ਆਏ ਆ, ਦੇਖ ਕੇ ਆਏ ਆ ਵੀ ਸੈਲਾਬ ਦੇ ਵਿੱਚ ਲੋਕ ਧੜਾ ਧੜ ਆਪਣੇ ਡੰਗਰ ਵੇਚ ਰਹੇ ਆ। ਉਹਦੇ 'ਚ ਗੱਲ ਇਹਨਾਂ ਨੇ ਸਹੀ ਕਰੀ ਆ। ਲੋਕ ਇੱਕ ਤਾਂ ਉਂਝ ਲੋੜ ਬਣ ਗਈ ਉਹਨਾਂ ਨੂੰ, ਕਿਸੇ ਨੇ ਮਕਾਨ ਸਿੱਧੇ ਕਰਨੇ, ਕਿਸੇ ਨੇ ਧੀ ਪੁੱਤ ਦਾ ਵਿਆਹ ਕਰਨਾ, ਤੇ ਬਾਕੀ ਪੱਠੇ ਤੋਂ ਬੜੇ ਬੰਦੇ ਤੰਗ ਆ। ਮੱਝਾਂ ਉਧਰੋਂ ਬਹੁਤੀਆਂ ਵਿਕਣ ਦੀ ਵਜ੍ਹਾ ਤੋਂ ਨਾ ਕੋ ਥੋੜਾ ਜਿਹਾ ਮੁੱਲ ਘਟੇ ਆ। ਇਹ ਤਾਂ ਹੈ ਤਾਂ ਸੱਚੀ ਹੈ। ਅੱਛਾ, ਹੁਣ ਮੱਝ ਦੀ ਗੱਲ ਕਰੀਏ ਆਪਾਂ। ਕਰੋ ਜੀ, ਦੱਸੋ। ਤੁਸੀਂ ਦੱਸ ਦਿਓ। ਇਹ ਡਿਮਾਂਡ ਤੇ ਤੁਸੀਂ ਕਰਨੀ ਹੈ, ਤੁਹਾਡਾ ਰਿਜ਼ਕ ਹੈ, ਗੱਲ ਤੁਸੀਂ ਕਰਨੀ। ਇੱਥੇ ਆ ਜਾਓ ਉਮਰ ਅਯਾਜ਼ ਸਾਹਿਬ। ਮੱਝ ਮਾਸ਼ਾਅੱਲਾ ਤੁਹਾਡੀ ਸੋਹਣੀ ਹੈ, ਹਾਂਜੀ, ਅੱਲਾਹ ਪਾਕ ਇਹਨੂੰ ਬਖਤ ਤੇ ਰੰਗ ਲਾਵੇ। ਲੇਕਿਨ ਹੁਣ ਡਿਮਾਂਡ ਦੱਸੋ ਕਿੰਨੀ ਤੁਸੀਂ ਲੈਣੀ ਹੈ? 5.5 ਲੱਖ ਰੁਪਏ। ਮੈਂ ਗੱਲ ਬਹੁਤੀ ਲੰਬੀ ਚੌੜੀ ਨਹੀਂ ਕੀਤੀ, ਕਿਉਂ ਵੀ ਸਾਡਾ ਉਹ ਰਵਾਇਤੀ ਸੌਦਾ ਨਹੀਂ ਹੋ ਰਿਹਾ। ਤੁਹਾਨੂੰ ਪਤਾ ਵੀ ਅਸੀਂ ਵੀ ਗੱਲ ਪੂਰੀ ਜੀ ਕਰਨੀ, ਤੇ ਤੁਹਾਡਾ ਵੀ ਸਾਨੂੰ ਪਤਾ ਵੀ ਪੂਰੀ ਕਰਨੀ। ਡੰਗਰ ਮੱਝ ਤੁਹਾਡੀ ਸਾਡੇ ਮੇਰੀ ਸਮਝ 4 ਲੱਖ ਦੀ ਹੈ ਜੀ। ਸੌਦਾ ਬਹਿਸ ਕਰਕੇ ਲੈਣਾ ਚਾਹੀਦਾ। ਇਹਦੇ ਛਰਾ ਚ ਕੁਣੀ ਹੈ ਵੀ ਸੁਨਨਤ ਰਸੂਲ ਹੈ। ਨਹੀਂ, ਬਹਿਸ ਤਾਂ ਹੋਣੀ ਚਾਹੀਦੀ ਆ, ਹਾਂਜੀ, ਪਰ ਬਹਿਸ ਤਾਂ ਬਹੁਤ ਹੀ ਉਹ ਕਰਦੀ ਤੂੰ ਲੰਬੀ। ਤੁਸੀਂ ਫਿਰ ਦੱਸ ਦਿਓ ਜਿਹੜਾ ਤੁਹਾਨੂੰ ਅੱਛਾ ਲੱਗਦਾ, ਤੁਸੀਂ ਗੱਲ ਕਰ ਦਿਓ। ਨਹੀਂ, ਮੱਝਾਂ ਘਟੀਆਂ ਹੋਈਆਂ ਤਾਂ ਹੈ ਉਮਰ ਅਯਾਜ਼, ਸੂਆ ਆਮ ਹੈ ਭਾਈ। ਹਾਂ, ਪਰ ਇਹ ਇੰਨੀਆਂ ਘਟੀਆਂ ਨਹੀਂ। ਨਹੀਂ, ਹਾਂ, ਹਰ ਜਗ੍ਹਾ ਤੇ ਚਲੇ ਜਾਓ ਤੇ 4-5 ਹਜ਼ਾਰ ਡੇਰੇ ਤੇ ਸੂਈਆਂ ਨੇ। ਹਾਂ, ਇਸ ਵਜ੍ਹਾ ਤੋਂ ਸਿਸਟਮ ਥੋੜਾ ਜਿਹਾ ਥੱਲੇ ਆਇਆ ਹੈ। ਅੱਗੋਂ ਖਰੀਦੋ ਫਰੋਖਤ ਦੀ ਵਜ੍ਹਾ ਨਾਲ ਵੀ ਥੱਲੇ ਆਇਆ ਹੈ। ਪਹਿਲੇ ਮਾਸ਼ਾਅੱਲਾ ਮੱਝਾਂ ਦਾ ਮੁੱਲ ਬੜਾ ਗਰਮ ਰਿਹਾ। ਇਤਨਾ ਮੁੱਲ ਤਾਂ ਤੋਕੜਾਂ ਦਾ ਲੱਗਦਾ ਰਿਹਾ ਜਿਹੜੀਆਂ ਖੰਗਣਾ ਮੱਝਾਂ ਸੀ। ਅੱਛਾ, ਹੁਣ ਮੈਂ ਇੱਕੋ ਕਰਾਂ ਗੱਲ ਜਿਹੜੀ ਦੇਣ ਵਾਲੀ। ਇੱਕੋ ਕਰ ਦਿਓ, ਹੈ ਇੱਕੋ ਕਰ ਦਿਓ। ਪੂਰੇ ਚ ਲੈ ਜਾ। ਪੂਰਾ 5 ਲੱਖ ਹੈ। ਹਾਂ, ਹੁਣ ਮੈਂ ਤੁਹਾਡੇ ਨਾਲ ਬਿਆਨਾ ਕਰਨਾ, ਬਿਆਨਾ ਹੁੰਦਾ ਅਸੂਲ, ਹੂੰ, ਠੀਕ ਹੈ ਨਾ। ਇਹ ਹੁਣ ਪਕੜੋ, ਮੈਂ ਤੁਹਾਡੀ ਨਹੀਂ ਮੋੜਨੀ, ਤੁਸੀਂ ਮੇਰੀ ਨਹੀਂ ਮੋੜਨੀ। ਹਾਂ, ਦੱਸੋ ਤੁਸੀਂ। ਫੜੋ ਤੇ ਸਹੀ, ਮੈਂ ਫੜ ਲੈਣਾ। ਫੜੋ ਜੀ, ਫੜੋ। ਫਾਈਨਲ ਮੁੱਲ 4.5 ਲੱਖ ਹੈ। ਇਸ ਤੋਂ ਉੱਤੇ 1 ਰੁਪਈਆ ਵੀ ਨਹੀਂ ਲੈਣਾ ਦੇਣਾ। ਜੇ ਅੱਛੀ ਲੱਗੇ ਤਾਂ ਠੀਕ ਹੈ ਤੁਹਾਡਾ ਨਹੀਂ ਜਾਣਾ। ਬੰਨੇ ਬਹੁਤੀ ਤੂੰ ਛਾਲ ਨਹੀਂ ਬਈ, ਇਸ ਤੋਂ ਉੱਤੇ ਨਹੀਂ ਜਾਣਾ। ਅਸਾਂ ਵੀ ਕਿਸੇ ਨੂੰ ਵੇਚਣੀ ਨਾ, ਕੁਝ ਆ ਰਹੇ ਨੇ, ਅਸੀਂ ਵੀ ਲੈਣੇ ਨੇ। ਇਹ ਨਹੀਂ ਕਿ ਅਸੀਂ ਤੁਹਾਡੇ ਕੋਲੋਂ ਇਸ ਤਰ੍ਹਾਂ ਜ਼ਿਆਦਾ ਮਹਿੰਗੀ ਲੈ ਕੇ ਫਿਰ ਸਾਡੀ ਨਹੀਂ ਸੇਲ ਹੋਣੀ। ਤੇ ਹੁਣ ਤੁਸੀਂ ਦੇ ਦਿਓ, ਬਿਲਕੁਲ ਠੀਕ ਮੁੱਲ ਹੈ 4.5 ਲੱਖ ਰੁਪਈਆ। ਤੇ ਮਾਸ਼ਾਅੱਲਾ ਅੱਗੇ ਨਾਲ ਦੁਆ ਵੀ ਤੁਸੀਂ ਕਰਨੀ। ਥੱਲੇ ਕੱਟੀ ਆ, ਥੱਲੇ ਕੱਟੀ ਹੈ, ਲੱਖ ਰੁਪਏ ਦੀ ਕੱਟੀ ਹੈ ਮੇਰੀ। ਇਹ 2 ਲੱਖ ਦੀ ਭਾਵੇਂ 3 ਲੱਖ ਦੀ ਹੈ। ਤੁਸੀਂ ਹੁਣ ਦੁਆ ਕਰਨੀ ਤੇ ਰੱਖ ਲਓ ਪੈਸੇ। ਬਿਆਨਾ ਤੁਹਾਨੂੰ ਹੋ ਗਿਆ, ਚਲੋ ਅਗਲੀ ਵਾਰੀ ਆਏ ਜਦੋਂ ਜਿਸ ਟਾਈਮ, ਫਿਰ ਹੋਰ ਕੋ ਤੁਹਾਡੀ ਕਸਰ ਕੱਢ ਲਵਾਂਗੇ। ਸਾਹਿਬ ਹਾਂ, ਸਿਆਣੇ ਕਹਿੰਦੇ ਆ ਵੀ ਦਰਵਾਜ਼ੇ ਤੇ ਆਇਆ ਰਿਜ਼ਕ ਨਾ ਮੋੜਨਾ ਨਹੀਂ ਉਹ ਮੋੜਨਾ ਵੀ ਨਹੀਂ ਚਾਹੀਦਾ। ਕਿੱਲੇ ਤੇ ਵੀ ਰੇਟ ਮੁਨਾਸਬ ਲੱਗ ਜੇ ਨਾ, ਹੈ ਕਸਰ ਥੋੜੀ ਜੀ, ਪਰ ਉਹੀ ਗੱਲ ਆ ਵੀ ਜੀ ਨਗਦੋ ਨਗਦ ਆ ਜਾਣ ਤੇ ਉਹਦੇ ਨਹੀਂ ਪੈਸੇ ਜੀ ਨਗਦ ਬਿਲਕੁਲ 1 ਮਿੰਟ ਦੇ ਨਹੀਂ ਕਰ। ਤੁਹਾਡਾ ਕੰਮ ਨਗਦਾਂ ਦਾ ਹੁੰਦਾ ਮੈਨੂੰ ਪਤਾ। ਮੈਂ ਚੁੱਪ ਪਤਾ ਕਿਉਂ ਕਰ ਗਿਆ ਹਾਂਜੀ, ਵੀ ਮੱਝ ਦਾ ਮੈਂ ਅੱਗੇ ਵੀ ਮੁੱਲ ਲਵਾਇਆ ਹੋਏਗਾ। ਅਸੀਂ ਤੁਹਾਡੀ ਕੋਈ ਗੱਲ ਗਲਤ ਨਹੀਂ ਕਰਦੇ, ਲੇਕਿਨ ਅਸੀਂ ਤੁਹਾਨੂੰ ਇਤਨੇ ਹੀ ਦੇਣੇ ਨੇ। ਤੁਹਾਡੀ ਮੱਝ 5 ਲੱਖ ਦੀ ਹੋਵੇ, ਲੇਕਿਨ ਅਸੀਂ ਤੁਹਾਨੂੰ 4.5 ਦੇਣਾ। ਅਸੀਂ ਇਹ ਨਹੀਂ ਕਹਿ ਰਹੇ ਕਿ ਤੁਹਾਡੀ ਮੱਝ ਥੱਲੇ। ਅੱਲਾ ਜਾਣੇ ਕੀ ਗੱਲ ਆ ਬਈ ਮੱਝ ਇਹਨੇ ਦੀ ਹੈ ਨਹੀਂ। ਮੈਂ ਤੁਹਾਨੂੰ ਸੱਚੀ ਲੱਗਿਆ ਕਰਨ, ਮੈਂ ਦਿਲ ਦੀ ਕਰਨ ਲੱਗਿਆ ਵੀ ਮੱਝਾਂ ਦੇ ਉਂਝ ਮੁੱਲ ਬਣੇ ਆ, ਲੈਣ ਜਾਓ ਤੇ ਲੈਣ ਜਾਈਏ ਤਾਂ। ਤੇ ਮੈਂ ਨਾ ਉਂਝ ਮੱਝ ਦਾ ਮੁੱਲ ਕਰਾਇਆ ਅੱਗੇ ਵਪਾਰੀਆਂ ਤੋਂ, ਮੈਂ ਝੂਠ ਨਹੀਂ ਮਾਰਦਾ। ਤੇ ਅਗਲੇ ਵਪਾਰੀਆਂ ਨੇ ਵੀ ਮੁੱਲ ਇੱਥੇ ਜਾ ਕੇ ਰੋਕਿਆ, ਤਾਂ ਮੈਂ ਤਾਂ ਚੁੱਪ ਹੋ ਗਿਆ। ਚਲੋ ਫਿਰ ਹੁਣ ਮਿਹਰਬਾਨੀ ਕਰੋ ਤੇ ਦੁਆ ਕਰੋ ਤੇ ਹੁਣ ਸਾਨੂੰ ਸੌਦਾ ਕਰ ਦਿਓ। ਵਪਾਰੀ
ਹਾਂ ਵੀ ਚਲੋ ਮੱਝ ਤੇ ਤਾਂ ਸੌਦਾ ਹੋ ਰਿਹਾ, ਆ ਵੰਡ ਦਾ ਕੀ ਤਰੀਕਾ ਹੈ? ਅਗਲੇ ਦਿਨ ਆਪਾਂ ਨੇ ਉਹ ਵੱਛਾ ਵੇਚਿਆ ਸੀ ਦੂਆ, ਆਹੋ ਆਹੋ ਵੇਚ ਕੇ ਮੰਡੀ ਵਾਲਾ, ਉਹ ਵਪਾਰੀਆਂ ਦਾ ਵੀ ਕੋਈ ਨਵਾਂ ਵਪਾਰੀ ਵੀ ਉਹਨੇ ਹੀ ਲਾਂਦਾ ਸੀ, ਜਾਂ ਤਾਂ ਇੱਕ ਦੂਏ ਨੂੰ ਦੱਸ ਦਿੰਦੇ ਆ ਇਹ। ਹਾਂਜੀ ਹੁਣ ਦੱਸੋ, ਗੱਲ ਸੱਚੀ ਕਰਨੀ ਹੈ। ਥੱਲੇ ਨਹੀਂ ਹੁੰਦਾ। ਇਹ ਵੀ ਦੱਸਣ ਵਾਲੀ ਗੱਲ ਨਹੀਂ ਹੁੰਦਾ, ਤਜਰਬਾ। ਇਨਸਾਨ ਨੂੰ ਪਤਾ ਲੱਗ ਜਾਂਦਾ ਕਿ ਆ ਚੀਜ਼ ਇਤਨੇ ਪੈਸੇ ਚ ਆਂਦੀ ਹੈ, ਇਸ ਤੋਂ ਜ਼ਿਆਦਾ ਦੀ ਨਹੀਂ ਹੈ। ਇਹ ਤਜਰਬੇ ਤੇ ਪ੍ਰੈਕਟੀਕਲ ਨਾਲ ਪਤਾ ਚੱਲ ਜਾਂਦਾ। ਅੱਛਾ ਹਾਂਜੀ, ਇਹ ਦੱਸਣਾ ਕਿ ਹੁਣ ਇੱਕ ਵਪਾਰੀ ਲਾਹੌਰ ਦਾ, ਇੱਕ ਪਿਸ਼ਾਵਰ ਦਾ, ਉਹਨੇ ਕਿਹੜਾ ਫੋਨ ਕਰ ਲੈਣਾ। ਅੱਛਾ ਚਲੋ ਅੱਲਾ ਦੇ ਸਪੁਰਦ ਜੀ, ਤੇ ਅੱਲਾ ਤੇਰੇ ਵੀ ਨਸੀਬਾਂ ਚਲੋ ਦੀ ਕਰੇ, ਮਿਹਰਬਾਨੀ, ਸਾਡੇ ਵੀ ਨਸੀਬਾਂ ਦੀ ਕਰੇ। ਸ਼ੁਕਰੀਆ। ਤੇ ਇਹਦੇ ਚ ਥਣ ਪਾਸ ਤੁਹਾਨੂੰ ਸ਼ਾਮ ਨੂੰ ਕਰਾ ਦਾਂਗੇ, ਸਵੇਰੇ ਅਸੀਂ ਚੋਲੀ ਆ ਠੀਕ ਹੈ ਜੀ, ਤੇ ਥਣ ਪਾਸ ਕਰਾਉਣ ਦੀ ਸਾਡੀ ਜ਼ਿੰਮੇਵਾਰੀ ਆ, ਤੇ ਅੱਗੇ ਤੇਰੇ ਨਸੀਬ ਆ। ਬਾਕੀ ਮੈਂ ਵੇਖ ਲਈ ਕੋਈ ਨਹੀਂ, ਮਾਸ਼ਾਅੱਲਾ ਮੱਝ ਅੱਛੀ। ਤੇ ਬਾਕੀ ਨਾ ਜੀ ਚਲੋ ਉਹ ਤਾਂ ਸਾਡੇ ਨਸੀਬ ਆ, ਸੌਦਾ ਨਸੀਬਾਂ ਦਾ ਹੁੰਦਾ। ਤੇ ਬਾਕੀ ਇੱਕ ਗੱਲ ਮੈਂ ਕਰੂੰਗਾ ਵੀ ਉਮਰ ਹਯਾਤ ਸਾਹਿਬ ਦੇ ਕੋਲੋਂ ਜੇ ਤੂੰ ਕੋਈ ਬੰਦਾ ਉਂਝ ਟੈਲੀਫੋਨ ਤੇ ਰਾਬਤਾ ਕਰੇ ਨਾ, ਮੈਨੂੰ ਉਮੀਦ ਆ ਅੱਲਾ ਦੇ ਘਰ 'ਚ ਵੀ ਇਹ ਤੁਹਾਡੇ ਨਾਲ ਸਹੀ ਵਰਤੂਗਾ। ਤੇ ਤੁਸੀਂ ਨਾ ਜੇ ਕੋਈ ਦੇਖ ਕੇ ਕੋਈ ਟੈਲੀਫੋਨ ਕਰੇ ਨਾ ਬੰਦਾ ਵੀ ਮੈਨੂੰ ਰਾਵੀ ਦੀ ਚੰਗੀ ਸੋਹਣੀ ਮੱਝ ਜਾਂ ਨੀਲੀ ਦੀ ਚੰਗੀ ਸੋਹਣੀ ਮੱਝ ਚਾਹੀਦੀ ਹੈ, ਤੇ ਫਿਰ ਉਹ ਜਿੱਦਾਂ ਦੀ ਸ਼ੈ ਕੋਈ ਮੰਗੇ ਨਾ, ਤੁਸੀਂ ਉਦਾਂ ਦੀ ਦੇਣੀ ਆ, ਸਾਨੂੰ ਲਾਂਭਾ ਨਾ ਆਵੇ। ਇਨਸ਼ਾਅੱਲਾ ਕੋਸ਼ਿਸ਼ ਇੰਜ ਹੀ ਕਰਦੇ ਆ। ਪਹਿਲੇ ਉਲਾਮਾ ਕਦੀ ਆਇਆ ਵੀ ਨਹੀਂ ਹੈ ਤੇ ਫਿਰ ਵੀ ਨਹੀਂ ਆਵੇਗਾ, ਕਿਉਂ ਪੈਸੇ ਭਰਨੇ ਹੁੰਦੇ ਮਾਲਕ ਨੇ। ਤੁਸੀਂ ਕਮ ਅਜ਼ ਕਮ ਸ਼ੈ ਤੁਹਾਨੂੰ ਚੰਗੀ ਦਿਓ ਨਾ। ਨਹੀਂ ਜੀ, ਆਪਾਂ ਬਗੈਰ ਬਿਆਨੇ ਤੋਂ, ਬਗੈਰ ਡਿਮਾਂਡ ਤੁਹਾਨੂੰ ਪਹਿਲੇ ਚੁਆਈ ਕਰਾਨੇ ਆ, ਪਸੰਦ ਆਵੇ ਤੇ ਲੈ ਜਾਓ, ਨਹੀਂ ਆਵੇ ਤੇ ਛੱਡ। ਮੈਨੂੰ ਨਾ ਇਹ ਗੱਲ ਮੈਂ ਤਾਂ ਕਰਦਾ ਜੀ, ਮੈਨੂੰ ਬੜੇ ਦੁੱਖ ਨਾਲ ਇਹ ਗੱਲ ਕਰਨੀ ਪੈਂਦੀ ਹੈ ਵੀ ਇੱਕ ਬੰਦੇ ਦਾ ਇਦਾਂ ਹੀ ਦੱਸਿਆ ਮੈਂ, ਤੇ ਗੁਜਰਾਤ ਦੇ ਵਿੱਚ ਬੰਦੇ ਨੇ ਨਾ ਡੰਗਰ ਮੰਗਾਇਆ ਤੇ ਪੈਸੇ ਵੀ ਉਹਨੇ ਖਾਸੇ ਭਰੇ, ਤੇ ਪਰ ਉੱਥੇ ਜਾ ਕੇ ਉਹ ਗੱਲ ਹੋਈ ਨਹੀਂ ਜਿਹੜੀ ਉਹਨੇ ਦੱਸੀ। ਤੇ ਪਹਿਲੀ ਵਾਰੀ ਮੈਂ ਇਹਨਾਂ ਨਾਲ ਨਾ ਜੀ 3-4 ਡੰਗਰਾਂ ਦਾ ਲੈਣ ਦੇਣ ਕੀਤਾ ਉਮਰ ਹਯਾਤ ਸਾਹਿਬ ਨਾਲ, ਤੇ ਮੈਨੂੰ ਉਮੀਦ ਹੈ ਇਸ ਘਰ 'ਚ ਹੈ ਵੀ ਤੁਸੀਂ ਜੇ ਉਮਰ ਹਯਾਤ ਸਾਹਿਬ ਨਾਲ ਰਾਬਤਾ ਕਰੋਗੇ ਤੇ ਰੱਬ ਤੁਹਾਨੂੰ ਖੈਰ ਪਾਊਗਾ, ਵੀ ਸਹੀ ਤੁਹਾਨੂੰ ਸ਼ੈ ਲੱਭੂਗੀ। ਉਮਰ ਹਯਾਤ ਸਾਹਿਬ ਬੜੀ ਮਿਹਰਬਾਨੀ, ਸ਼ੁਕਰੀਆ, ਮਿਹਰਬਾਨੀ। ਜਿਉਂਦੇ ਵਾਸਤੇ। ਫਿਰ ਬਾਕੀ ਪੈਸਿਆਂ ਦਾ ਅਸੂਲ ਇਹ ਹੁੰਦਾ ਜੀ, ਜਦੋਂ ਡੰਗਰ ਛੱਡਣਾ ਹੁੰਦਾ ਨਾ ਜੀ, ਉਦੋਂ ਬਾਕੀ ਪੈਸੇ ਲੈ ਲੈਣੇ ਹੁੰਦੇ। ਜਦੋਂ ਇਹ ਸ਼ਾਮ ਨੂੰ ਲਿਜਾਣਗੇ ਚੋ ਕੇ, ਅਸੀਂ ਬਾਕੀ ਪੈਸੇ ਲੈ ਲਾਂਗੇ। ਦੁਆਵਾਂ 'ਚ ਯਾਦ ਰੱਖਿਓ ਜੀ। ਹਾਂ ਇੱਕ ਗੱਲ ਮੈਂ ਤੁਹਾਨੂੰ ਦੱਸੀ ਆ ਬਈ ਮੱਝਾਂ ਮੈਂ ਹੋਰ ਵੀ ਹੈਗੀਆਂ 2-3 ਵੇਚਣੀਆਂ, ਉਹ ਕਿਉਂ ਵੇਚਣੀਆਂ ਉਹ ਫਿਰ ਫਿਲਮ ਦੇ ਵਿੱਚ ਤੁਹਾਨੂੰ ਕਿਸੇ ਦੱਸਾਂਗੇ। ਤੇ ਦੁਆ ਕਰਿਓ ਬਸ ਵੀ ਜੋ ਸੋਚਿਆ ਅੱਲਾ ਕਾਮਯਾਬ ਕਰ ਦੇ।